ਠੀਕ ਹੈ। ਹਿਮਾਲੇ ਜਿਹੜੇ ਸੁੰਦਰ ਸਿੰਘ ਇਹਨਾਂ ਭਾਈ ਸੁੰਦਰ ਸਿੰਘ ਅੱਛਾ ਹਾਂ ਉਹਦੇ ਪੁੱਤਰ ਸਨ 5 ਅੱਛਾ ਵੀਰ ਸਿੰਘ ਹਾਂ ਤੇ ਜੰਗੀਰ ਸਿੰਘ ਹਾਂ ਤੇ ਕਿਲੋ ਤੇ ਬਲਕਾਰੀ ਤੇ ਗੁਲਜਾਰੀ ਜਿਹੜੇ ਇੱਧਰ ਸਨ ਇੱਥੇ ਰਹਿਣ ਆ ਘਰ ਸਿੰਘ ਥਾਂ ਤੇ ਅੱਛਾ ਚੌਧਰੀ ਇਕਬਾਲ ਜੀ ਕੋਈ ਆਵੇ ਵੇਲਾ ਸਿੰਘ ਸੀ ਉਹਦੇ ਨਾਲ ਉਹਦਾ ਨਾਂ ਹਵੇਲਾ ਸਿੰਘ ਸੀ ਬਾਅਦ ਚ ਉਹ ਉਥੋਂ ਨਹੀਂ ਗਏ ਹਾਂ ਵੇਲਾ ਸਿੰਘ ਤੇ ਬੇਲਾ ਸਿੰਘ ਦੋ ਭਰਾ ਵੇਲਾ ਸਿੰਘ ਤੇ ਇਧਰ ਰਿਹਾ ਕਿ ਬੇਲਾ ਸਿੰਘ ਉਹਦੇ ਤੋਂ ਹੀ ਆਏ ਯਾਰ ਇਹ ਗੱਲ ਦਾ ਨਤਾਰਾ ਨਹੀਂ ਹੋ ਪਾ ਰਿਹਾ ਕਿ ਮਤਲਬ ਨੰਬਰ 10 ਜੋ ਸਾਰੇ 1400 ਘੁਮਾ ਦੱਸਦੇ ਨੇ ਸਾਡੀ 40 ਬਹੁਤੀ ਹੋਣੀ ਹੈ ਅੱਛਾ 1400 ਦੀ ਬਚੀ ਬਹੁਤੀ ਹੋਣੀ ਹੈ ਨੰਬਰਦਾਰ ਸਨ ਚੰਗਾ ਪਰ ਮੋਟਾ ਘਰ ਸੀ ਉਹ ਸਹੀ ਉਹ ਸਾਰਿਆਂ ਦਾ ਆਰਡਰ ਹਨ ਉਧਰ ਖਰਾਸ ਹੈ ਸੀ ਆਟਾ ਪੀ ਉਹਨੇ ਕੋਈ ਹਵੇਲੀ ਦੇ ਉਧਰ ਗਿਆ ਸੀ ਤੇ ਇੱਧਰ ਗਿਆ ਸੀ ਉਧਰ ਆਏ ਉਧਰ ਆਏ ਉਹਨੇ ਖੜਾ ਹੋਇਆ ਉਹਨੇ ਜਿਹੜਾ ਖਰਾਸ ਦਾ ਸ਼ਹਿਰ ਹਵੇਲੀ ਦੇ ਅੱਗੇ ਹਾਂ। ਉਹ ਉਹਦੇ ਉਹਨੇ ਆਪਣਾ ਖਰਾਸ ਲਾਇਆ ਬੂਹੇ ਦੇ ਅੱਗੇ ਖਰਾਸ ਲਾਇਆ ਔਰ ਵੇਲੇ ਬੜੀ ਵੱਡੀ ਸੀ ਉਹਨਾਂ ਅੱਛਾ ਲੰਬੜਾ ਘਰ ਸੀ ਉਹ। ਲੰਬੜਾਂ ਦਾ ਘਰ ਸੀ ਉਹ ਠੀਕ ਨਾਂ ਲੈ ਲਓ ਉਹਨਾਂ ਦੇ ਕਿਹੜੇ ਕਿਹੜੇ ਬੰਦੇ ਸਨ ਨਾ ਉਹਨੇ ਲੰਬੜਾ ਦੇ ਹਾਂ ਲੰਬੜਦਾਰ ਦੀ ਦੁਕਾਨ ਚੱਲਦਾ ਅੱਛਾ ਇੱਕ ਪੁੱਤਰ ਸੇ ਬਣਸ਼ਾਹ ਦਾ ਅੱਛਾ ਤੇ ਦੀਵਾਨ ਚ ਜਿਹੜੇ ਖਜ਼ਾਨ ਚੰਦ ਤੇ ਮੇਰ ਸਿੰਘ ਅੱਛਾ ਤੇ ਤਾਰਾ ਸਿੰਘ ਅੱਛਾ ਸੰਤਰਾਮ ਅੱਛਾ 5 ਭਰਾ ਹਨ 5 ਭਰਾ ਸਨ ਠੀਕ ਹੈ ਤੇ ਬੂਹੇ ਅੱਗੇ ਖਰਾਸ ਹਵੇਲੀ ਦੇ ਅੱਗੇ ਬੂਹੇ ਤੇ ਖਰਾਸ ਅਗੂ ਜਿਹੜੇ ਇਹਨਾਂ ਦੇ ਜਿਹੜੇ ਕੋਈ ਬੱਚੇ ਸਨ ਤੁਹਾਡੇ ਕੋਲ ਹਾਨ ਦੇ ਵੀ ਆਏ ਸਨ ਉਸ ਵੇਲੇ ਸਾਡੇ ਹਾਨ ਜਿਹਾ ਸਿਰ ਮੈਂ ਹੁਣ ਕੀ ਪਤਾ ਹੈ ਨਹੀਂ ਕਿ ਨਹੀਂ ਹੁਣ ਨਹੀਂ ਤੁਸੀਂ ਨਾਂ ਤੇ ਲਵੋ ਇੱਕ ਨਾਂ ਤੁਹਾਨੂੰ ਯਾਦ ਨਹੀਂ ਜਿਹੜਾ ਤਾਰਾ ਸਿੰਘ ਸੀ ਨਾ, ਠੀਕ ਉਹ ਜਿਹੜਾ ਤਾਰਾ ਸਿੰਘ ਸੀ ਨਾ ਉਹਦੇ ਮੁੰਡੇ ਤਾਰੋ ਦੇ ਲੰਬੜ ਉਹਨਾਂ ਨੇ ਦੱਸਿਆ ਉਹ ਜਿਹੜਾ ਮਰੀਕ ਸਿੰਘ ਦੱਸਿਆ ਉਹਨਾਂ ਨਾਂ ਇੱਕ ਸਰਦਾਰਾ ਸਿੰਘ ਦੱਸਿਆ ਇੱਕ ਰਘਬੀਰ ਸਿੰਘ ਦੱਸਿਆ ਇੱਕ ਇੰਦਰ ਸਿੰਘ ਦੱਸਿਆ ਕਿ ਸੰਤਰਾਮ ਦੇ 4 ਪੁੱਤਰ ਸਨ ਠੀਕ ਹੈ ਸੰਤਰਾਮ ਦੇ 4 ਪੁੱਤਰ ਦੱਸਿਆ ਉਹਨਾਂ ਨੇ ਉਹ ਐਸਾ ਹੈ ਇਸ ਜਗ੍ਹਾ ਤੇ ਖੂਹ ਸੀ ਅੱਛਾ ਤੇ ਕੀ ਉਸ ਖੂਹ ਦੀ ਹੱਲ ਕੀ ਸੀ ਪਿੱਪਲ ਵਾਲਾ ਖੂਹ ਆਂਦੇ ਸੋ ਜਾਂ ਹਾਂ ਨੰਬੜਾ ਖੂਹ ਦੱਸਦਾ ਲੰਬੜਦਾਰ ਸਿੰਘ ਜੀ ਬੂਹੇ ਖਰਾਸ ਹੈ ਹਾਂ ਉਹ ਉਹਨਾਂ ਦਾ ਖੂਹ ਸੀ ਉਹ ਜਿਹੜੇ ਉਧਰ ਸਨ ਅੱਛਾ ਵਾਹ ਜੀ ਖੂਹ ਉਹਨਾਂ ਦਾ ਸੀ ਇੱਥੇ ਠੀਕ ਉਹ ਆਪਣਾ ਸੰਤਰਾਮ ਹਨਾ ਅੱਛਾ ਉਹਨਾਂ ਦਾ ਖੂਹ ਸੀ ਜੀ ਇੱਥੇ ਅੱਛਾ ਰਹਿੰਦੇ ਚੜ੍ਹਦੇ ਪਾਸੇ ਸਨ ਤੇ ਖੂਹ ਲੈਂਦੇ ਸਾਰੇ ਉਹਨਾਂ ਦੀ ਆ ਗਈ ਇਹ ਸਾਰੀ ਜ਼ਮੀਨ ਜੀ ਜਨਾਬ ਆਪਣਾ ਸਰਦਾਰ ਨਿਰਮਲ ਸਿੰਘ ਜੀ ਇਹ ਸਾਰੀ ਜ਼ਮੀਨ ਤੁਹਾਡੇ ਬਜ਼ੁਰਗਾਂ ਦੀ ਹੋਇਆ ਕਰਦੀ ਸੀ 1947 ਤੋਂ ਪਹਿਲੇ ਪਿੰਡ ਢਿੱਲੀ ਸਿਆਲਕੋਟ ਜ਼ਿਲ੍ਹੇ ਦਾ ਦੂਸਰਾ ਵੱਡਾ ਪਿੰਡ ਰਕਬੇ ਦੇ ਇਤਬਾਰ ਦੇ ਨਾਲ ਅਗਰ ਅਸੀਂ ਗੱਲ ਕਰੀਏ ਵਾਹ ਜੀ ਵਾਹ ਜੀ ਉੱਥੋਂ ਲਾ ਕੇ ਨਾ ਅੱਛਾ ਸਾਰੀ ਦੇ ਲੀਡਰ ਬੱਲੇ ਇਹ ਗੱਲ ਸੁਣੋ ਬਾਬਾ ਜੀ ਉਹ ਜਿਹੜਾ ਪਿੱਛੇ ਸਾਈਡ ਤੇ ਹਾਂ ਬਾਬਾ ਜੀ ਉਹ ਪਿੱਛੇ ਜਿਹੜਾ ਦਰਵਾਜ਼ਾ ਲੱਗਾ ਵੇ ਲੱਕੜ ਦਾ ਉਹ ਕੋ ਪੁਰਾਣਾ ਦਰਵਾਜ਼ਾ ਕੀ ਨਾ ਹੁਣ ਲਾਇਆ ਅੱਛਾ ਉਸ ਦਰਵਾਜ਼ੇ ਤੋਂ ਲੈ ਕੇ ਕਿ ਹੱਥੋਂ ਨਿਕਲ ਕੇ ਲੈ ਉਹ ਦਰਵਾਜ਼ੇ ਦਾ ਕੰਨ ਨੇ ਅੱਛਾ ਇਹਦਾ ਬੜਾ ਬੜਾ ਇਹ ਪਾੜਸ਼ਾ ਜਿੱਥੇ ਲੱਗਾ ਵਾ ਇਹ ਪਾੜਸ਼ਾ ਦੀ ਸਾਰੀ ਹਵੇਲੀ ਸੀ ਆਪਣਾ ਬਾਬੇ ਸੰਤਰਾਮ ਵਾਲੀ ਹਨਾ ਠੀਕ ਉਹਦਾ ਅੱਛਾ ਕਿ ਬੁਆ ਲਗਾ ਨਾ ਆ ਖਰਾਸ ਅੱਛਾ ਇੱਥੇ ਖਰਾਸ ਆ ਵੇਲੀ ਆ ਦੇ ਦੇ ਬੜੀ ਪਨਾ ਵਾਹ ਜੀ ਬੜਾ ਬੜੀ ਲੋਹੀ ਦਾ ਪਨਾ ਚੋਖੀ ਨੂੰ ਅੱਛਾ ਆਹ ਵੇਲੀ ਚੋਖੀ ਵੱਡੀ ਬੱਲੇ ਬਾਬਾ ਜੀ ਦੱਸ ਰਹੇ ਨੇ ਜੀ ਵਿਗੇ ਚ ਵੇਲੀ ਸੀ ਤੇ ਮੈਂ ਇਸ ਜਗ੍ਹਾ ਨਾ ਜੇ ਤਸਵੀਰ ਲੈ ਰਿਹਾ ਨਾ ਇਸ ਜਗ੍ਹਾ ਖਰਾਸ ਸੀ ਠੀਕ ਬਾਬਾ ਜੀ ਅਸਲਾਮ ਵਾਲੇਕੁਮ ਕੀ ਹਾਲ ਠੀਕ ਹੋ ਖਾਰੇ ਕੀ ਨਾਂ ਜੀ ਆਪਣਾ ਨੱਥੂ ਦੇ ਮੈਨੂੰ ਨੱਥੂ ਹਾਂ ਅੱਛਾ ਤੇ ਵਾਲਦ ਸਾਹਿਬ ਦਾ ਨਾਮ ਚਿਰਾਗਦੀਨ ਕੋਮਨ ਸਾਰੀ ਕੌਮ ਅਨਸਾਰੀ ਹਾਂ ਬਾਬੇ ਚਿਰਾਗ ਨੂੰ ਸਾਰੇ ਸਰਦਾਰ ਜਾਣਦੇ ਸਨ ਜਾਣਦੇ ਹੋਣੇ ਹਾਂ ਠੀਕ ਹੈ ਆਪਣਾ ਪਿੰਡ ਢਿੱਲੀ ਆ ਢਿੱਲੀ ਠੀਕ ਹੈ ਜਿਹੜੇ ਲਹਿੰਦੇ ਬਾਈ ਰਹਿਣ ਵਾਲੇ ਸਰਦਾਰ ਸਨ ਲਹਿੰਦੇ ਮਹੱਲੇ ਜਿਹੜੇ ਰਹਿਣ ਉਹਨਾਂ ਵਿੱਚ ਜਿਹੜੇ ਤੁਹਾਨੂੰ ਨਾਂ ਚੇਤੇ ਆ ਉਹ ਤੁਸੀਂ ਨਾਂ ਦੱਸੋ ਉਹ ਇੱਕ ਸੁੰਦਰ ਸਿੰਘ ਸੀ ਸੁੰਦਰ ਸਿੰਘ ਸੀ ਉਹਦੇ ਭਾਈ ਸੁੰਦਰ ਸਿੰਘ ਅੱਛਾ ਮੁੰਡੇ ਸਨ ਜਿਹੜਾ ਸੀ ਆਪਣਾ ਬਾਬਾ ਸੰਤਰਾਮ ਨੂੰ ਤੁਸੀਂ ਜਾਣਦੇ ਹੋ ਹਾਂ
ਅੱਛਾ। ਚੜ੍ਹਦੇ ਮਾਰੇ ਕੇ ਲੰਬੜਦਾਰ ਸਨ। ਉਹ ਚੜ੍ਹਦੇ ਮਹੱਲੇ ਸੀ। ਹਾਂ। ਅੱਛਾ ਇਹ ਠੀਕ ਹੈ। ਹਿਮਾਲੇ ਜਿਹੜੇ ਸੁੰਦਰ ਸਿੰਘ ਸੀ ਇਹਨਾਂ ਭਾਈ ਸੁੰਦਰ ਸਿੰਘ ਸੀ। ਅੱਛਾ ਹਾਂ। ਉਹਦੇ ਪੁੱਤਰ ਸਨ 5, ਅੱਛਾ ਵੀਰ ਸਿੰਘ ਹਾਂ ਤੇ ਜੰਗੀਰ ਸਿੰਘ ਹਾਂ ਤੇ ਕੈਲੋ ਤੇ ਬਲਕਾਰੀ ਤੇ ਗੁਲਜਾਰੀ ਜਿਹੜੇ ਇੱਧਰ ਸਨ। ਇੱਥੇ ਰਹਿਣ ਆ ਘਰ ਸੇ ਥਾਂ ਚੱਲ ਜਾਂਦਾ। ਅੱਛਾ ਹਾਂ ਇਹਨਾਂ ਨੇ ਕੁਝ ਨਿਸ਼ਾਨੀਆਂ ਸਾਨੂੰ ਦੱਸੀਆਂ ਨੇ ਆਪਣੀ ਹਵੇਲੀ ਦੀਆਂ। ਹਾਂ। ਇਹਨਾਂ ਨੇ ਦੱਸਿਆ ਵੀ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਆਪਣਾ ਸਰਦਾਰ ਸਾਹਿਬ ਨਾ ਤੁਹਾਨੂੰ ਵੇਖਣ ਦੇ ਨੇ ਮੋਬਾਈਲ ਦੇ ਜ਼ਰੀਏ। ਅੱਛਾ। ਇਹਨਾਂ ਨੇ ਕਿਹਾ ਜੀ ਕਿ ਸਾਡੇ ਘਰ ਦੇ ਸਾਹਮਣੇ ਖਰਾਸ ਸੀ। ਖਰਾਸ ਹਾਂ। ਹੈ ਸੀ। ਉਹ ਕਿੱਥੇ ਸੀ? ਖਰਾਸ ਹੁਣ ਚੱਪੜ ਵਿੱਚ ਆ ਗਿਆ। ਮਤਲਬ ਫਿਰ ਮਹੱਲਾ ਹੀ ਹੋਇਆ ਨਾ ਲੈਂਦੇ ਯਾਨੀ ਕਿ ਇਹਨਾਂ ਦੇ ਜਿਹੜੇ ਬਾਬੇ ਸਨ ਐਸੇ ਮਹੱਲੇ ਦੇ ਰਹਿਣ ਵਾਲੇ ਸੀ। ਫਿਰ ਇਹ ਦੱਸਦੇ ਨੇ ਕਿ ਸਾਡੀ ਬੜੀ ਵੱਡੀ ਹਵੇਲੀ ਸੀ, ਹਾਂ। ਉਹਦੇ ਵਿੱਚ ਇੱਕ ਸ਼ਰੀਂਗ ਦਾ ਬੂਟਾ ਵੀ ਸੀ ਤੇ ਘੋੜੀ ਵੀ ਰੱਖੀ ਸੀ ਇਹਨਾਂ ਨੇ ਇੱਕ। ਘੋੜੀ ਰੱਖੀ ਉਹਦਾ ਖੁਰਲ ਸੀ ਬੜਾ ਬਣਾ। ਚੌਧਰੀ ਇਕਬਾਲ ਜੀ ਕੋਈ ਆਵੇ ਵੇਲਾ ਸਿੰਘ ਸੀ ਉਹਦੇ ਨਾਲ। ਉਹਦਾ ਨਾਂ ਹਵੇਲਾ ਸਿੰਘ ਸੀ। ਬਾਅਦ ਚ ਉਹ ਉਥੋਂ ਨਹੀਂ ਗਏ। ਹਾਂ ਵੇਲਾ ਸਿੰਘ ਤੇ ਬੇਲਾ ਸਿੰਘ ਦੋ ਭਰਾ ਨੇ। ਵੇਲਾ ਸਿੰਘ ਤੇ ਇਧਰ ਰਿਹਾ ਸੀ, ਬੇਲਾ ਸਿੰਘ ਉਧਰ ਤੁਰ ਗਿਆ ਸੀ। ਯਾਰ ਇਹ ਗੱਲ ਦਾ ਨਤਾਰਾ ਨਹੀਂ ਹੋ ਪਾ ਰਿਹਾ ਕਿ ਮਤਲਬ। ਅੱਛਾ ਬਾਬਾ ਜੀ ਇੱਕ ਇਹਨਾਂ ਦਾ ਵੱਡਾ ਬਾਬਾ ਸੀ ਜਿਹੜਾ ਉਹਦਾ ਨਾਮ ਸੀ ਹਾਕਮ ਚੰਦ। ਉਹਦਾ ਨਾਮ ਸੁਣਿਆ ਤੁਸੀਂ? ਹਾਂ ਸੁਣਿਆ। ਅੱਛਾ ਉਹਦੇ ਕਿੰਨੇ ਪੁੱਤਰ ਸਨ? ਉਹਨੇ ਪੁੱਤਰਾਂ ਦੇ 2 ਪੁੱਤਰ ਦੱਸੇ ਇਹਨਾਂ ਨੇ। ਜਿਹੜਾ ਇਹਨਾਂ ਦਾ ਵੱਡਾ ਕਹਿ ਲੋ ਬਾਬਾ ਸੀ, ਗ੍ਰੇਟ ਗ੍ਰੈਂਡਫਾਦਰ ਸੀ ਉੱਪਰ। ਚੜ੍ਹਦੇ ਮਾਲੇ ਹਾਕਮ ਚੰਦ ਕੇ ਚੜ੍ਹਦੇ ਮਹੱਲੇ ਘਰ ਸਨ। ਅੱਛਾ ਲੇਕਿਨ ਜਿਹੜੀਆਂ ਨਿਸ਼ਾਨੀਆਂ ਦੱਸ ਰਹੇ ਨੇ, ਜਿਹੜੀਆਂ ਨਿਸ਼ਾਨੀਆਂ ਦੱਸੀਆਂ ਕਿ ਸਾਡੇ ਘਰ ਦੇ ਸਾਹਮਣੇ ਖਰਾਸ ਸੀ, ਖਰਾਸ ਹੈ ਜੀ। ਉਹ ਇਸ ਮਹੱਲੇ ਆ ਜਾਂਦਾ ਵੇ। ਖਰਾਸ ਹੈ ਚੱਪੜ ਦੇ ਕੰਨੇ ਖਰਾਸ ਵੇਲੀ ਵੀ ਨਹੀਂ ਸੀ। ਅੱਛਾ ਹਵੇਲੀ ਵੀ ਇੱਥੇ ਸੀ। ਫਿਰ ਉਹਨਾਂ ਨੇ ਦੱਸਿਆ ਕਿ ਸਾਡੀ ਹਵੇਲੀ ਸ਼ਰੀਂਗ ਦਾ ਬੂਟਾ ਸੀ। ਸ਼ਰੀਰ ਦਾ ਪੁੱਟਾ ਸੀ ਦੇਖਿਆ ਹੋਵੇ। ਸ਼ਰੀਂਗ ਦਾ ਬੂਟਾ ਸ਼ਰੀਰ ਦਾ ਠੀਕ ਹੈ। ਕਹਿੰਦਾ ਸਾਡੇ ਬਾਬੇ ਨੇ ਘੋੜੀ ਵੀ ਰੱਖੀ ਸੀ, ਉਹਦਾ ਬੜਾ ਵੱਡਾ ਖੁਰਲ ਸੀ, ਵੱਡੀ ਹਵੇਲੀ ਸੀ ਸਾਡੀ ਇਹ। ਘੋੜੇ ਚੌੜੀ ਬੁਆਲੇ ਰੱਖੀ ਤੇ ਜ਼ਮੀਨ ਦੱਸੀਏ। ਬੰਸ਼ਾ ਦਾਨ ਲੰਬੜ ਦਾ ਮੁੰਡਾ ਸੀ ਘੋੜੀ ਰੱਖੀ ਬੰਸ਼ਾ ਜੋ ਮੁੰਡਾ। ਅੱਛਾ ਇਹਨੇ ਚਾਰੋ ਮੇਰ ਸ਼ੰਕਰ ਗੱਲ ਸੁਣੋ। ਇਹਨਾਂ ਨੇ ਜਿਹੜੇ ਮੈਨੂੰ ਨਾਂ ਲਹਾਏ ਨੇ ਨਾ, ਇੱਕ ਇੰਦਰ ਸਿੰਘ ਲਹਾਇਆ ਵੇ, ਇੰਦਰ ਸਿੰਘ ਦਲੀਪ ਸਿੰਘ, ਅੱਛਾ ਤਾਰਾ ਸਿੰਘ, ਸੰਤਰਾਮ। ਆਹ ਠੀਕ ਹੈ ਨਾ? ਉਹੀ ਨੇ ਉਹ ਲੰਬੜ ਨੇ ਉਹ ਨੰਬੜਾ ਦਾ ਲੰਬੜਾ ਘਰ ਹੈ, ਬੜਾ ਮੋਟਾ ਘਰ ਹੋਏ ਉਹ ਉਹਦਾ ਮੋਟਾ ਘਰ ਸੀ। ਹਾਂ ਕਹਿ ਰਿਹਾ ਸੀ ਕਿ ਘੋੜੀ ਵੀ ਚੰਗੀ ਰੱਖੀ ਉਹ ਕੋਈ ਲੱਗੇ ਇੱਕੋ ਹੀ ਪੁੱਤਰ ਸੀ ਉਹਦੇ ਬੰਸ਼ਾ ਲੰਬੜਦਾਰ ਦਾ। ਹਾਂ ਕਿੰਨੀ ਪੈਲੀ ਸੀ? ਭਾਈ ਦੇ ਪੁੱਤਰ ਨਹੀਂ ਉਹਨਾਂ ਦੀ ਉਹਨਾਂ ਨਹੀਂ ਪਤਾ ਕੀ ਪਤਾ ਕਿੰਨੀ ਪੈਲੀ ਸੀ ਉਹਦੇ ਕਿਹੜੇ ਹੈਗਾ। ਉਹ ਨੰਬਰ 10 ਆਵਾਂ ਜੋ ਸਾਰੇ 1400 ਘੁਮਾ ਦੱਸਦੇ ਨੇ ਸਾਡੀ ਪੈਲੀ ਸੀ। ਬਹੁਤੀ ਹੋਣੀ ਹੈ। ਅੱਛਾ 1400 ਦੀ ਬਹੁਤੀ ਹੋਣੀ। ਨੰਬਰਦਾਰ ਸਨ, ਚੰਗਾ ਪਰ ਮੋਟਾ ਘਰ ਸੀ ਉਹ। ਸਹੀ। ਉਹ ਸਾਰਿਆਂ ਦਾ ਆਰਡਰ ਸਨ। ਉਧਰ ਖਰਾਸ ਹੈ ਸੀ ਆਟਾ ਪੀ। ਉਹਨੇ ਬੋਇਆ ਹਵੇਲੀ ਦੇ ਨਾਲ ਉਧਰ ਵੀ ਆਇਆ ਸੀ ਤੇ ਇੱਧਰ ਵੀ ਆਇਆ ਸੀ। ਆਏ ਉਧਰ ਆਇਆ ਉਹਨਾਂ ਜਿਹੜਾ ਖਰਾਸ ਦਾ ਸ਼ਹਿਰ ਹਵੇਲੀ ਜਗੇ ਉਹ ਉਹਦੇ ਉਹਨੇ ਆਪਣਾ ਖਰਾਸ ਲਾਇਆ ਬੂਹੇ ਦੇ ਅੱਗੇ ਖਰਾਸ ਲਾਇਆ। ਆ ਵੇਲੇ ਬੜੀ ਵੱਡੀ ਸੀ ਉਹਨਾਂ ਦੀ। ਅੱਛਾ ਲੰਬੜਾ ਘਰ ਸੀ। ਲੰਬੜਾਂ ਦਾ ਘਰ ਸੀ ਉਹ। ਠੀਕ ਬੂਹੇ ਅੱਗੇ ਲੋ ਜੀ ਮਤਲਬ ਉਹ ਕਹਿ ਲੋ ਕਿ ਉਹ ਘਰ ਜਿਹੜਾ ਸੀ ਉਹ ਚੜ੍ਹਦੇ ਪਾਸੇ ਪਿਆ ਸੀ। ਉਹ ਘਰ ਕਿਸੇ ਅੱਛਾ ਖਰਾਸ ਇਹਨਾਂ ਨੇ ਵੀ ਲਵਾਇਆ ਸੀ। ਇਹ ਘਰ ਪਿਛਲੇ ਪਾਸੇ ਸੀ ਉਹ ਬੂਹੇ ਦੇ ਅੱਗੇ ਸੀ। ਹਾਂ ਘਰ ਦੇ ਸਾਹਮਣੇ ਨੇ ਖਰਾਸ ਸੀ। ਘਰ ਜਾ ਕੇ ਹਵੇਲੀ ਜਾ ਕੇ ਸੀ। ਅੱਛਾ ਤੇ ਕੋਈ ਪੁਰਾਣੇ ਅਸਾਰ ਮੌਜੂਦ ਨੇ, ਕੋਈ ਪੁਰਾਣੀ ਨਿਸ਼ਾਨੀ ਕੋਈ ਉਸ ਪਾਸੇ ਦੀ? ਉਹ ਜਗ੍ਹਾ ਤੁਹਾਨੂੰ ਦੱਸ ਦਿਆ ਜਿਹੜੀ ਹੈ ਜੋ ਵੇਖਣੀ ਹੈ। ਹਾਂ ਠੀਕ ਮਤਲਬ ਇਸ ਜਗ੍ਹਾ ਖਰਾਸ ਸੀ ਹਨਾ, ਇਸ ਜਗ੍ਹਾ ਹਵੇਲੀ ਹੋਇਆ ਕਰਦੀ ਸੀ ਉਹਨਾਂ ਦੀ। ਹਵੇਲੀ ਦਾ ਨਿਸ਼ਾਨ ਹੈ ਹਵੇਲੀ ਕੋ ਵੇਗਾ ਬੜੀ ਉਹਨੇ ਮੇਵਾਨੇ ਮਨ ਨੂੰ ਘਰ ਕਰ ਰਹੇ ਨੇ ਉਹ ਹਵੇਲੀ ਤਾਂ ਦੱਸਦਾ ਕਿੰਨਾ ਲਈ ਜਗ੍ਹਾ ਉਹਦਾ ਤਾਂ ਕਿਹਦੇ ਕੋਲੇ ਉਹ ਖਾ ਗਿਆ ਉਹਦੇ ਸਾਰੀ ਵਲੀ ਘਰ ਬਣ ਗਏ। ਮੈਂ ਜਿਹੜੀ ਗੱਲ ਦਾ ਪਤਾ ਦੱਸਣਾ ਉਹਦੇ ਵੇਗਾ ਹਵੇਲੀ। ਅੱਛਾ ਨਾਂ ਲੈ ਲਓ ਉਹਨਾਂ ਦੇ ਕਿਹੜੇ ਕਿਹੜੇ ਬੰਦੇ ਸਨ? ਲੰਮੜਾ ਦੇ। ਹਾਂ ਲੰਮੜਦਾਰ ਦੇ ਦੀਵਾਨ ਚੱਲਦਾ। ਇੱਕ ਪੁੱਤਰ ਸੇ ਬੰਸ਼ਾ ਦਾ। ਅੱਛਾ ਤੇ ਦੀਵਾਨ ਚੰਦ ਖਜ਼ਾਨ ਚੰਦ ਤੇ ਮੇਰ ਸਿੰਘ। ਅੱਛਾ ਤੇ ਤਾਰਾ ਸਿੰਘ। ਅੱਛਾ ਸੰਤਰਾਮ। ਅੱਛਾ 5 ਭਰਾ ਹਨ। 5 ਭਰਾ ਸਨ। ਠੀਕ ਹੈ। ਤੇ ਬੂਹੇ ਅੱਗੇ ਖਰਾਸ ਹਵੇਲੀ ਜਾ ਕੇ ਬੂਹੇ ਤੇ ਅਗੂ ਜਿਹੜੀ ਇਹਨਾਂ ਦੇ ਜਿਹੜੇ ਕੋਈ ਬੱਚੇ ਸਨ ਤੁਹਾਡੇ ਕੋਲ ਹਾਨ ਦੇ ਵੀ ਆਏ ਸਨ ਉਸ ਵੇਲੇ? ਸਾਡੇ ਹਾਨ ਜੀ ਆਏ ਸਨ ਪਰ ਹੈ ਨਹੀਂ ਹੁਣ। ਨਹੀਂ ਤੁਸੀਂ ਨਾਂ ਤੇ ਲਓ, ਇੱਕ ਨਾਂ ਤੁਹਾਨੂੰ ਯਾਦ ਨਹੀਂ। ਜਿਹੜਾ ਤਾਰਾ ਸਿੰਘ ਸੀ ਠੀਕ ਉਹ ਜਿਹੜਾ ਤਾਰਾ ਸਿੰਘ ਸੀ ਨਾ ਉਹਦੇ ਮੁੰਡੇ ਤਾਰੋ ਦੇ ਲੰਮੜ ਉਹਨਾਂ ਨੇ ਦੱਸਿਆ ਉਹ ਜਿਹੜਾ ਮਰੀਕ ਸਿੰਘ ਦੱਸਿਆ ਉਹਨਾਂ ਨਾਂ, ਇੱਕ ਸਰਦਾਰਾ ਸਿੰਘ ਦੱਸਿਆ, ਇੱਕ ਰਘਬੀਰ ਸਿੰਘ ਦੱਸਿਆ, ਇੱਕ ਇੰਦਰ ਸਿੰਘ ਦੱਸਿਆ ਕਿ ਸੰਤਰਾਮ ਦੇ 4 ਪੁੱਤਰ ਸਨ। ਠੀਕ ਹੈ ਸੰਤਰਾਮ ਦੇ 4 ਪੁੱਤਰ ਦੱਸਿਆ ਉਹਨਾਂ ਨੇ।
ਤੇ ਜਿਹੜਾ ਆਪਣਾ ਤੁਸੀਂ ਕਹਿ ਲਓ ਇਸ ਮੁੰਡੇ ਦਾ ਜਿਹੜਾ ਦਾਦਾ ਸੀ ਉਹ ਸੀ ਇੰਦਰ ਸਿੰਘ। ਸੰਤਰਾਮ ਜਿਹੜਾ ਸੀ ਨਾ ਗੱਲ ਸੁਣੋ, ਹਾਂ। ਉਹ ਲਿਆ ਕੇ ਡੀਪੂ ਕਿਸੇ ਸਾਨੂੰ ਲੋਕਾਂ ਨੂੰ ਖੰਡ ਬਣ ਜਾਂਦਾ, ਮਿੱਟੀ ਤੇ ਤੇਲ ਵੀ ਬਣ ਜਾਂਦਾ, ਬਚਾ ਲਿਖ ਲਓ ਤੇ ਮੈਂ ਲਿਖ ਰਿਹਾ, ਰਿਕਾਰਡ ਕਰ ਰਿਹਾ। ਮਿੱਟੀ ਦਾ ਤੇਲ ਜਿਹੜਾ ਉਹਦਾ ਨਹੀਂ ਸੀ, ਡੀਪੂ ਦਾ ਲਿਆ ਕੇ ਨਾ ਅੱਛਾ। ਖੰਡ ਲਿਆ ਕੇ ਤੇਲ ਸੰਤਰਾਮ ਜਿਹੜਾ ਸੀ। ਅੱਛਾ, ਉਹ ਕਿੱਥੋਂ ਲੈਣ ਜਾਂਦੇ ਸਨ ਖੰਡ ਵਗੈਰਾ? ਉਸ ਵੇਲੇ ਤੁਹਾਨੂੰ ਕਿਹੜਾ ਕਸਬਾ ਲੱਗਦਾ ਹੈ? ਨਾਰੋਲ ਸ਼ਹਿਰ ਤੋਂ? ਹਾਂ, ਆਂਦਾ ਕਿੱਦਾਂ ਲਿਆਉਂਦਾ ਨਰੋਲ। ਨਾਰੋਲ, ਠੀਕ ਹੈ ਠੀਕ ਹੈ। ਉਸ ਵੇਲੇ ਨਾਰੋਲ ਸ਼ਹਿਰੋਂ ਹਰ ਚੀਜ਼ ਮਿਲ ਜਾਂਦੀ ਸੀ, ਸ਼ਹਿਰ ਤੁਹਾਨੂੰ ਲੱਗੇ ਤਾਂ ਗਿਆ ਹੀ ਲੱਗਦਾ ਸੀ। ਠੀਕ ਹੈ। ਤੇ ਜਿਹੜੇ ਤੁਹਾਡੇ ਆਪਣੇ ਸੰਗੀ ਬੇਲੀ ਸਨ ਤੁਹਾਡੇ ਹਾਣ ਦੇ, ਉਹਨਾਂ ਦੇ ਨਾਂ ਲੈ ਲਓ ਕੋਈ ਇੱਕਾ ਦੁੱਕਾ ਜਿਹੜਾ। ਉਹ ਮੁੰਡੇ ਜਿਹੜਾ ਸੰਤਰਾਮ ਜਿਹੜੇ ਛੋਟੇ ਜਿਹੜੇ ਹਨ ਦੋ, ਜਿਹਦੇ ਸਰਦਾਰ ਸੀ ਨਾ, ਆਹੋ, ਸਰਦਾਰ ਹੀਰਾ ਸੀ। ਵੀਰਾ ਅਮਰੀਕਾ ਬਈ ਉਹ ਅਮਰੀਕ ਸਿੰਘ ਨੇ ਅਮਰੀਕਾ ਕਹਿ ਰਹੇ ਨੇ। ਚਾਰ ਸਨ। ਅੱਛਾ ਚਾਰ ਅੱਛਾ ਭਰਾ ਨੇ। ਅੱਛਾ ਠੀਕ ਹੈ ਸੰਤਰਾਮ ਦੇ ਸਹੀ ਠੀਕ ਵਧੀਆ ਬੰਦੇ ਸਨ। ਹੈਂ? ਪਿੰਡ ਵਿੱਚ ਉਹਨਾਂ ਦਾ ਸਲੂਕ ਵਸੇਬਾ ਠੀਕ ਹੈ ਕਿ ਅੱਛਾ ਠੀਕ ਹੈ ਠੀਕ ਹੈ। ਇਹ ਬੰਦਾ ਉਹ ਇਹਨਾਂ ਦੇ ਦਿਲ ਕਰ ਰਿਹਾ ਕਿ ਅਸੀਂ ਜਾਈਏ ਆਪਣਾ ਪਿੰਡ ਵੇਖਣ ਤੱਕ, ਠੀਕ ਹੈ ਨਾ। ਤੇ ਉਹ ਇੱਥੇ ਅਗਰ ਆਂਦਾ ਵੇ ਤੁਹਾਡੇ ਵੱਲੋਂ ਆਓ ਭਗਤ ਕੋਈ ਵੈਲਕਮ ਹੋਏਗਾ ਉਹਨਾਂ ਦਾ? ਆਏਗਾ ਕੋਈ, ਤੁਹਾਨੂੰ ਖੁਸ਼ੀ ਹੋਏਗੀ ਕੋਈ ਸਾਡੇ ਪਿੰਡ ਦਾ ਪੁਰਾਣਾ? ਅੱਛਾ 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 ਠੀਕ ਹੈ ਠੀਕ ਹੈ ਠੀਕ। ਹੋਰ ਕੋਈ ਪੁਰਾਣਾ ਮਕਾਨ ਪਿੰਡ ਦੇ ਵਿੱਚ, ਕੋਈ ਪੁਰਾਣੀ ਬਾਕੀਅਤ, ਕੋਈ ਨਿਸ਼ਾਨੀ, ਕੋਈ ਬੱਚੀ ਸਾਈਆਂ ਦੇ ਮਾਰੇ ਪਿਪੜੀ ਹੁੰਦੀ ਉਹ ਹੈ ਜੇ। ਅੱਛਾ ਹਾਂ, ਉਹ ਹੈ ਸੀ। ਚੋਰ ਜੇ ਸਾਈਆਂ ਦੇ ਕਿੰਨੇ ਘਰ ਸਨ ਇੱਥੇ? ਚਾਰ ਪੰਜ ਘਰ ਸਨ, ਥੋੜੇ ਜਰਾ ਗਏ ਮਾਰਕਾ ਵਗੈਰ ਠੀਕ ਹੈ। ਉਸ ਵੇਲੇ ਜਿਹੜੇ ਸਾਈ ਲੋਕ ਡੇਰਿਆਂ ਡੱਲਿਆਂ ਤੇ ਕੰਮ ਕਰਦੇ ਸਨ, ਕਿਹੜੇ ਕਿਹੜੇ ਬਾਬੇ ਸਨ? ਉਹਨਾਂ ਦੇ ਨਾਂ ਲੈ ਲਓ। ਜਾਣਾ ਸੀ ਇੱਕ ਦਿਨ ਆ ਤੇ ਗਿਆਨਾ, ਅੱਛਾ ਕਿਉਂ ਜਾਣਾ ਸੀ ਨਾ ਇੱਕ ਦਿਨ, ਤੇ ਇੱਕ ਦਿਨ ਆਤੂ ਸੀ, ਆਤੂ ਤੇ ਨਾ ਤੇ ਨਾ ਸਾਈ ਅੱਛਾ ਦੂਜਾ ਨਿਕਲਣਾ ਪਿਆ ਉਹਦਾ ਜੇਠੂ। ਹਾਂ ਜੇਠੂ ਦੇ ਨਿਕਲਣਾ ਪਿਆ ਉਹਦਾ ਨਾਂ ਕੀ ਸੀ? ਕਿਹਦੇ ਨਿੱਕਿਆ ਦੇ ਗੱਲ ਵਾਲਾ ਨੇ ਉਹਦੇ ਨਾਲ ਬਰਕਤ, ਦੂਜਾ ਜਿਹੜਾ ਸੀ ਉਹਦਾ ਭਰਾ ਬਰਕਤ ਸੀ ਉਹਦੇ ਨਾਲ ਕੇ ਦੂਜਾ ਦਾ ਕੀ ਉਹਦੇ ਕਿਹਦਾ ਸਾਮੂ ਕੀ ਉਹਦਾ ਨਾਂ ਸੀ ਉਹਦਾ ਕਿਹਦੇ ਨਾਂ ਦਾ? ਜਿਹੜਾ ਕੀ ਕੀ ਨਹੀਂ ਹੈ ਨਾ ਜੀਜੇ ਨੇ ਜਿਹੜੀ ਜਨਾਨੀ ਕੀ ਹੈ ਉਹਦਾ ਨਾਂ? ਅਮਨੀਰਾ ਮਨੀਰਾ ਬਿਨਾ ਕੀ ਸੀ? ਮਨੀਰਾ ਬੰਦਾ ਹੈ ਨਾ, ਉਹ ਨਿਆਮਤ ਹੈ। ਨਿਆਮਤ ਹੈ। ਨਿਆਮਤ ਹੈ। ਤੇ ਤੁਹਾਡੇ ਜਿਹੜੇ ਬਜ਼ੁਰਗ ਸਨ ਬਾਬੇ, ਉਹ ਵੀ ਵਾਈ ਬੀਜੀ ਕਰਦੇ ਸਨ? ਨਹੀਂ ਹੁੰਦੇ ਨਹੀਂ ਭਾਈ ਕਰਦੇ, ਮੈਂ ਵੀ ਆਖਾਂ ਪਹਿਲਾਂ ਕੀ ਕਰਦੇ ਹੋਣਗੇ। ਅੱਛਾ ਸਾਡੇ ਕਰਦੇ ਹਾਂ ਉਹਦਾ ਹਾਂ, ਇਹਨਾਂ ਹੀ ਕਰਦੇ ਹਾਂ। ਠੀਕ ਹੈ ਠੀਕ ਹੈ। ਬਾਬਾ ਤੁਹਾਡੇ ਕਿਹੜੇ ਜਿਹੜੇ ਬਜ਼ੁਰਗ ਸਨ ਉਹ ਕਿਹੜੇ ਖੂਹ ਦੀ ਵਾਈ ਕਰਦੇ ਸਨ? ਖੂਬ ਦੇ ਸਾਡਾ ਕੋਈ ਵੀ ਨਹੀਂ ਹਿਸਾਬ ਨਾਲ। ਅੱਛਾ ਚੰਗੀ ਉਹਦੇ ਦੂਰ ਉਹਦੇ ਲੰਬਰਦਾਰ ਸਨ ਨਾ, ਗੱਲ ਇਹ ਸੁਣ ਲਓ ਮੇਰੇ ਕੋਲ। ਲੰਬਰਦਾਰ ਸਨ, ਉਹਨਾਂ ਦੇ ਇਸ ਪਾਸੇ ਖੂਹ ਸੀ, ਉਹਨਾਂ ਦੇ ਬੇਰੀਆਂ ਬੜੀਆਂ ਹੁੰਦੀਆਂ, ਬੜੀਆਂ ਬੇਰੀਆਂ। ਇਹ ਵੀ ਦੱਸਿਆ ਇਹ ਨਾ ਚਾਲੂ ਦਾ ਖੂਬ ਸੀ ਆ ਜਰਾ ਬਹੁਤ ਲੱਕੜਾ ਆ ਪਾਸੇ ਖੂਬ ਸੀ, ਬੋਰਡ ਵੀ ਉੱਥੇ ਸੀ, ਬੋਲ ਨਹੀਂ ਉੱਥੇ ਤੇ ਬੜਾ ਵੱਡਾ ਖੂਹ ਸੀ, ਬੜਾ ਵੱਡਾ ਚੇਲੇ ਨਾਲੀ ਰਾਹੀਂ ਉੱਥੇ ਕੰਮ ਕਰ ਲੈਂਦੇ ਹਾਂ। ਠੀਕ ਖੂਬ ਦਾ ਚੱਲਦਾ ਹੁੰਦਾ ਸੀ। ਠੀਕ ਹੈ ਠੀਕ ਹੈ। ਇਹ ਉਹਨਾਂ ਦਾ ਖੂਬ ਸੀ। ਤੇ ਜਿਹੜੇ ਇਸ ਬੰਨੇ ਦੇ ਸਰਦਾਰ ਸਨ ਲਹਿੰਦੇ ਬੰਨੇ ਦੇ, ਇਹਨਾਂ ਦੇ ਵੀ ਨਾਂ ਲੈ ਲਓ। ਦੱਸਿਆ ਤੇ ਹੈ ਕਿ ਵੇਲਾ ਸਿੰਘ, ਫਿਰ ਦੁਬਾਰਾ ਦੇ ਦਿਓ, ਫਿਰ ਦੁਬਾਰਾ ਲੈ ਲਓ। ਵੇਲਾ ਸਿੰਘ ਤੇ ਬੇਲਾ ਸਿੰਘ। ਹਾਂ, ਹਵੇਲਾ ਸਿੰਘ ਤੇ ਬੇਲਾ ਸਿੰਘ ਤੇ ਬੇਲਾ ਸਿੰਘ ਦੋਨੋਂ ਭਾਈ ਸਨ। ਅੱਛਾ, ਤੇ ਅੱਗੂ ਜਿਹੜੀ ਇਹਨਾਂ ਦੀ ਅੱਗੂ ਔਲਾਦ ਸੀ ਉਹ ਵੀ ਹੈ ਸੀ, ਬੱਚੇ ਔਲਾਦ ਕੋਈ ਨਹੀਂ ਸੀ। ਆਹ ਕੋਈ ਧੀ ਬਣੀ ਹੈ ਨਾ, ਧੀ ਹੈ ਕਿ ਜੀ। ਅੱਛਾ ਉਧਰ ਤੁਰ ਗਿਆ ਨਾ, ਉਧਰ ਤੁਰ ਗਿਆ ਸੀ, ਕਿੱਧਰ ਆ ਗਿਆ? ਅੱਛਾ, ਦੋਨਾਂ ਭਾਈਆਂ ਚ ਇੱਕ ਭਾਈ ਇੱਥੇ ਰਹਿ ਗਿਆ। ਦੋ ਭਾਈ ਹਨ। ਉਹ ਕਿਵੇਂ ਰਹਿ ਗਏ ਇੱਥੇ? ਕਿਸੇ ਪਾਕਿਸਤਾਨ ਮੁਸਲਮਾਨ ਵਗੈरह ਆ ਗਿਆ ਸੀ। ਅੱਛਾ, ਮੁਸਲਮਾਨ ਹੋ ਗਏ। ਉਥੋਂ ਜਾ ਕੇ ਵਾਪਸ ਆਏ? ਇੱਥੋਂ ਹੀ ਨਹੀਂ ਗਏ, ਮੁਸਲਮਾਨ ਹੋ ਗਏ। ਮੁਸਲਮਾਨ ਹੋਣ ਤੋਂ ਬਾਅਦ ਉਹਨਾਂ ਦਾ ਨਾਮ ਰੱਖਿਆ ਗਿਆ ਪਹਿਲਾਂ ਉਹਨਾਂ ਨਾਂ ਦੇ ਲਾ ਸਿੰਘ ਸੀ। ਉਹਨਾਂ ਅਖਬਾਰ ਬੇਟੀ ਹੈ ਇੱਥੇ, ਇੱਕ ਬੇਟੀ ਉੱਥੇ ਤੁਰ ਗਈ ਇੰਡੀਆ 'ਚ। ਉਹ ਉੱਥੇ ਨੇ, ਸਾਨੂੰ ਉਹ ਮਿਲਦੇ ਰਹੇ ਨੇ ਆ ਕੇ, ਉਹ ਆਉਂਦੇ ਰਹੇ ਨੇ ਇੱਥੇ। ਲੇਕਿਨ ਫਿਰ ਉਹ ਕੁਝ ਸਾਲ ਤੋਂ ਹੁਣ ਉਹ ਨਹੀਂ ਆ ਰਹੇ, ਕੁਝ ਅਸੀਂ ਨਹੀਂ ਜੇ ਕੋਈ ਹੈ ਨਹੀਂ ਕੀ ਪਤਾ ਵੀ ਜਿਵੇਂ ਨਾ। ਤੇ ਤੁਹਾਨੂੰ ਉਹ ਹੈ ਨੇ ਕਿੱਥੇ ਬੈਠੇ ਨੇ? ਉਹ ਇੰਡੀਆ ਦਾ ਐਡਰੈਸ ਕਿਹੜਾ ਜ਼ਿਲ੍ਹਾ ਦੱਸਦੇ? ਉਹਨਾਂ ਦਾ ਕਿਤਾਬਾਂ ਨੇ ਕਿਹੜਾ ਐਡਰੈਸ? ਗੁਰਦਾਸਪੁਰ। ਉਹਨਾਂ ਕੋਲ ਜ਼ਿਲ੍ਹਾ ਗੁਰਦਾਸਪੁਰ। ਲੈਟਰ ਵੀ ਪਏ ਨੇ ਤੇ ਤਸਵੀਰਾਂ ਵੀ ਪਈਆਂ ਨੇ, ਲੈਟਰ ਵੀ ਪਏ ਨੇ। ਉਹ ਹੁਣ ਨਾ ਸਾਡੇ ਕੋਲ ਖਾਲਾ ਸਾਡੀ ਲੱਗਦੀ ਹੈ ਨਹੀਂ ਹੋਈ।
ਅੱਜ ਜਿੱਥੇ ਤੁਸੀਂ ਬੈਠੇ ਹੋ ਨਾ ਪੁਰਾਣੀ ਹਵੇਲੀ ਹੈ ਆ ਉਹਨਾਂ ਦੇ ਦੋ ਹਵੇਲੀ ਨਹੀਂ ਤਾਂ ਉਹ ਥੋੜਾ ਦੋ ਲਿਆ ਇਹ ਬੜੀ ਵੱਡੀ ਹਵੇਲੀ ਹੈ ਇਹ ਵੀ ਤਗੜਾ ਘਰ ਸੀ ਪਿੰਡ ਢਿੱਲੀ ਦਾ ਵੀ ਤਗੜਾ ਘਰ ਸੀ ਮਤਲਬ ਇੱਕ ਘਰ ਆ ਜਿਹੜੇ ਚੰਦਰ ਸਿੰਘ ਨਾਲ ਉਹਦੇ ਸੀ ਸੁੰਦਰ ਸਿੰਘ ਸੁੰਦਰ ਸਿੰਘ ਇਹ ਭਾਈ ਸੁੰਦਰ ਸਿੰਘ ਆ ਸੁੰਦਰ ਸਿੰਘ ਦੇ ਬੜਾ ਬੜਾ ਸੁੰਦਰ ਸਿੰਘ ਤੇ ਵੀਰ ਸਿੰਘ ਤੇ ਜੰਗੀਰ ਸਿੰਘ ਤੇ ਕੈਲੋ ਤੇ ਬਲਕਾਰੀ ਤੇ ਗੁਲਜਾਰੀ 5 ਪੁੱਤਰ ਸਨ ਉਹਦੇ। ਵਾਹ 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 ਠੀਕ ਹੈ, ਠੀਕ ਇਹਨਾਂ ਵੀ ਇੱਥੇ ਘੋੜੀ ਛੋੜੀ ਰੱਖੀ ਸੀ ਉਹਨਾਂ ਵੀ ਘੋੜੀ ਰੱਖੀ ਸੀ। ਇਹ ਘੋੜੀ ਜਿਹੜੀ ਖਰਾਕ ਦੱਸਿਆ ਨਿਸ਼ਾਨੀ ਖਰਾਕ ਦੀ ਬੂਹੇ ਅੱਗੇ ਉਹ ਉਸ ਪਾਸੇ ਸੀ। ਉਹ ਚੜ੍ਹਦੇ ਪਾਸੇ ਜੇ ਵੇਖਣਾ ਤੇ ਮੈਂ ਨਾਲ ਚੱਲ ਚੱਲ ਇੱਥੇ ਹੈ ਹਾਂ, ਚਲੋ ਚੱਲੀਏ। ਆ ਜਿਹੜੀ ਸੀ ਆ ਸਾਸੀ ਠੀਕ ਹੋ ਗਿਆ। ਬਾਬਾ ਜੀ ਕੀ ਨਾਮ ਤੁਹਾਡਾ? ਮਕਬੂਲ ਮਕਬੂਲ। ਤੁਹਾਡੇ ਵਾਲਾ ਸਾਹਿਬ ਦਾ ਨਾਮ? ਇਸਮਾਈਲ ਇਸਮਾਈਲ। ਬਰਾਦਰੀ ਕਿਹੜੀ? ਸਾਰੇ ਅੰਸਾਰੀ ਬਰਾਦਰੀ। ਠੀਕ ਹੈ। ਤੇ ਤੁਹਾਡਾ ਜਿਹੜਾ ਘਰ ਸੀ ਹਾਂਜੀ ਤੁਹਾਡੇ ਸੱਜੇ ਖੱਬੇ ਵੀ ਸਰਦਾਰ ਲੋਕ ਰਹਿੰਦੇ ਸਨ, ਸਿੱਖ ਲੋਕ, ਹਿੰਦੂ ਲੋਕ? ਅੱਛਾ ਨਹੀਂ ਕੋਈ ਨਹੀਂ ਅੱਛਾ ਅੱਛਾ ਠੀਕ ਹੈ। ਹੁਣ ਤੁਸੀਂ ਜਾਣਦੇ ਹੈ ਸੋ ਉਹਨਾਂ ਨੂੰ? ਅੱਛਾ 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 ਠੀਕ ਹੈ, ਠੀਕ ਹੈ। ਤੇ ਆਣਾ ਜਾਣਾ ਉਹਨਾਂ ਵੱਲ ਹੈ ਸੀ? ਹਾਂ ਜੀ ਆਉਂਦਾ ਉਹਨੇ ਜਾਂਦੇ ਰਹੇ ਸਲੂਕ ਵਧੀਆ ਸੀ? ਬੜਾ ਸਲੂਕ ਸੀ ਤੇ ਠੀਕ ਹੈ, ਠੀਕ ਹੈ। ਮੈਂ ਸੁਣਿਆ ਕਿ ਪਿੰਡ 'ਚ ਖੂਹ ਵੀ ਇੱਕ ਸੀ ਜਿੱਥੋਂ ਪਾਣੀ ਵਗੈਰਾ ਪੀਂਦੇ ਉਹ ਸਨ। ਖੁਸ਼ ਹੋਤੇ ਉੱਥੇ ਮੁਸਲਮਾਨ ਪੀ ਰਹੇ? ਸਾਰੇ ਉਸਲੇ ਸੁਭਾਗਾਂ ਲੈ ਜਾਣਾ ਅੱਛਾ ਅੱਛਾ। ਕੋਈ ਮਨਾ ਮਨਾਈ ਕੋਈ ਨਹੀਂ ਸੀ? ਕੋਈ ਨਹੀਂ ਮਨਾ ਕਿਸੇ ਕਿਸਮ ਦੀ ਕੋਈ ਲੜਾਈ ਝਗੜਾ ਕੋਈ ਨਹੀਂ ਸੀ ਹੈਨਾ? ਨਾ ਤੇ ਜਿਹੜੀ ਵੇਲਾ ਹੈ ਜਿਹੜੀ ਵੇਲੀ ਹੈ ਜੇ ਕੋਈ ਕੀ ਇੱਥੇ ਅੱਛਾ ਕੋਈ ਹੈ ਇੱਥੇ ਵੀ ਪਾਣੀ ਲੱਗਦਾ ਨਹੀਂ ਆ। ਠੀਕ ਹੈ। ਤੇ ਇਸ ਪਾਸੇ ਦੇ ਜਿਹੜੇ ਚੜ੍ਹਦੇ ਆਪਣਾ ਲਹਿੰਦੇ ਪਾਸੇ ਦੇ ਜਿਹੜੇ ਸਰਦਾਰ ਸਨ ਉਹ ਪਤਾ ਲੱਗਾ ਜੀ ਕੋ ਤਖਤਪੁਰ ਪਿੰਡ ਦੇ ਪੀਰ ਸਾਹਿਬ ਸਨ, ਉਹਨਾਂ ਦੇ ਉਹ ਮੰਨਣ ਵਾਲੇ ਉਹ ਸਨ। ਹੋ ਜਾਣਾ ਨਿਆਜ਼ ਵਗੈਰਾ, ਲੰਗਰ ਵਗੈਰਾ, ਉਰਸ ਵਗੈਰਾ ਦਿੰਦੇ ਸਨ 8-8 ਦਿਨ ਹਨਾ? ਬਜ਼ੁਰਗਾਂ ਨੇ ਪਿੱਛੇ ਹੀ ਗੱਲਬਾਤ ਕੀਤੀ ਨੇ ਦੱਸਿਆ ਸਾਨੂੰ। ਠੀਕ ਹੈ, ਠੀਕ। ਅੱਛਾ ਫਿਰ ਹਵੇਲਾ ਸਿੰਘ ਨੂੰ ਮੁਸਲਮਾਨ ਕਰਨ ਵਾਲੇ ਪੀਰ ਸਾਹਿਬ ਸਨ। ਠੀਕ। ਫਿਰ ਉਹ ਇੱਥੇ ਰਹਿ ਗਏ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਧੀ ਹੋਈ ਹੈ ਅੱਗੋਂ ਉਹਨਾਂ ਦੀ ਜਿਹੜੀ ਆਲ ਔਲਾਦ ਉਹ ਹੱਸ ਵਸ ਗਈ ਇੱਥੇ ਆਪਣਾ ਵਧੀਆ ਨਾਲ। ਠੀਕ ਹੋ ਗਿਆ। ਚਲਿਏ ਜੀ ਬਾਬਾ ਜੀ। ਪਤਾ ਹੁੰਦਾ ਨਾ ਤੇ ਤੁਹਾਨੂੰ ਅੱਜ ਮੈਂ ਤੁਹਾਨੂੰ ਇਸ ਵੇਲੇ ਪਿੰਡ ਢਿੱਲੀ ਦੇ ਵਿੱਚ ਮੌਜੂਦ ਜਿਹੜੇ ਲਹਿੰਦੇ ਬੰਨੇ ਦੇ ਸਰਦਾਰ ਲੋਕ ਸਨ ਉਹਨਾਂ ਦੀ ਹਵੇਲੀ ਦਾ ਵਿਊ ਦਿਖਾ ਰਿਹਾ ਵਾਂ। ਠੀਕ ਹੈ ਜੀ। ਪਤਾ ਹੁੰਦਾ ਨਾ ਇੱਥੇ ਹਾਂਜੀ ਉਹਨਾਂ ਜਨਾਬ ਤੁਹਾਨੂੰ ਸਾਰਾ ਚਿੱਠਾ ਥੋੜਾ ਜਿਹਾ ਵੀ ਖੋਲ ਠੀਕ ਹੈ, ਠੀਕ ਹੈ। ਇਹ ਹਵੇਲੀ ਸੀ ਸਾਰੀ, ਹੁਣ ਡਿਵਾਈਡ ਹੋ ਗਈ ਹੈ ਨਾ, ਪਿੱਛੇ ਦੀਵਾਰਾਂ ਵਗੈਰਾ ਵੱਜ ਗਈਆਂ। ਪਹਿਲੇ ਉਹ ਤਸਵੀਰਾਂ ਨੇ ਉਹਨਾਂ ਕੋਲ ਸਾਰੀਆਂ ਉਹਨਾਂ ਕੋਲ ਲੈਟਰ ਨੇ ਹਰ ਚੀਜ਼ ਦੇ। ਠੀਕ ਹੈ, ਗੁਰਦਾਸਪੁਰ ਦੇ ਨਾਲ ਪਿੰਡ ਹੀ ਬਟਾਲਾ ਹੋਣ ਤੋਂ ਬਾਅਦ ਸ਼ਹਿਰ ਬਣ ਗਿਆ। ਹਾਂ। ਗੁਰਦਾਸਪੁਰ ਜ਼ਿਲ੍ਹਾ ਬਟਾਲਾ ਤਹਿਸੀਲ ਗੁਰਦਾਸਪੁਰ ਦੇ ਉੱਥੇ ਮਤਲਬ ਇੱਥੋਂ ਜਿਹੜੇ ਗਏ ਨਾ ਫਿਰ ਉੱਥੇ ਗਏ ਸੀ ਉਹ ਉਦੋਂ ਦੇ ਅੱਜ ਵੀ ਸਹੀ ਸਹੀ ਸਹੀ। ਚਲੋ ਜੀ, ਮਿਹਰਬਾਨੀ, ਸ਼ੁਕਰੀਆ। ਲਹਿੰਦਾ ਪਾਸਾ ਇਹ ਲਹਿੰਦਾ ਪਾਸਾ ਹੈ ਜੀ, ਪਿੰਡ ਢਿੱਲੀ ਦਾ ਲਹਿੰਦਾ ਪਾਸਾ ਜੀ। ਸਮਝਾ ਲਓ ਕਿ ਪਿੰਡ ਦਾ ਨਾ ਮੇਨ ਹਿੱਸਾ ਹੈ ਹੀ ਹੈ। ਅੱਛਾ 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 ਸ਼ੁਰੂ ਤੋਂ ਹੈ ਮਹੱਲਾ ਦਾ ਮੇਨ ਹੈ। ਠੀਕ ਹੈ, ਠੀਕ ਹੈ। ਮਤਲਬ ਪੁਰਾਣਾ ਚੌਕ ਤੁਸੀਂ ਕਹਿ ਲਓ। ਪੁਰਾਣਾ ਚੌਕ ਹੈ। ਹਾਂ। ਲੋ ਜੀ, ਬਜ਼ੁਰਗ ਅਸੀਂ ਆਪਣੇ ਨਾਲ ਮੋਟਰਸਾਈਕਲ ਤੇ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਜੀ ਪਿੰਡ ਢਿੱਲੀ ਦੀ ਚੜ੍ਹਦੇ ਪਾਸੇ। ਠੀਕ ਹੈ ਨਾ, ਕਿਉਂਕਿ ਦੋ ਘਰ ਹੀ ਸਨ ਇੱਥੇ ਵੱਡੇ, ਇੱਕ ਪਿੰਡ ਦੇ ਚੜ੍ਹਦੇ ਪਾਸੇ ਤੇ ਇੱਕ ਪਿੰਡ ਦੇ ਲਹਿੰਦੇ ਪਾਸੇ। ਇਹ ਵੀ ਬਾਬਾ ਦੱਸਣ ਡਿਆ। ਕਿਆ ਕਰੀਏ। ਹਾਂਜੀ ਬਾਬਾ ਜੀ, ਖੂਹ ਤੁਸੀਂ ਉਹ ਐਸਾ ਹੈ ਜਗ੍ਹਾ ਦੇਖੋ ਸੀ ਇਸ ਜਗ੍ਹਾ ਤੇ ਖੂਹ ਸੀ? ਅੱਛਾ। ਤੇ ਕੀ ਉਸ ਖੂਹ ਦੀ ਹੱਲ ਕੀ ਸੀ? ਪਿੱਪਲ ਵਾਲਾ ਖੂਹ ਆਂਦੇ ਸੋ ਜਾਂ ਹਾਂ? ਲੰਬੜਾ ਖੂਹ ਦਾ ਹੈ। ਲੰਬੜਦਾਰ ਜਿਹੜੇ ਲੰਬੜਦਾਰ ਸਨ ਜੇ ਬੂਹੇ ਖਰਾਸ ਹੈ ਹਾਂ ਹਾਂ। ਉਹ ਉਹਨਾਂ ਦਾ ਵੀ ਖੂਹ ਸੀ। ਉਹ ਜਿਹੜੇ ਉਧਰ ਸਨ? ਹਾਂ। ਅੱਛਾ, ਵਾਹ ਜੀ ਖੂਹ ਵਾਹ। ਉਹਨਾਂ ਦਾ ਸੀ ਇੱਥੇ। ਠੀਕ ਹੈ, ਠੀਕ ਹੈ। ਉਹ ਆਪਣਾ ਸੰਤ ਰਾਮ ਹਨਾ? ਅੱਛਾ, ਉਹਨਾਂ ਦਾ ਖੂਹ ਸੀ ਜੀ ਇੱਥੇ। ਅੱਛਾ, ਰਹਿੰਦੇ ਚੜ੍ਹਦੇ ਪਾਸੇ ਸਨ ਤੇ ਖੂਹ ਲੈਂਦੇ। ਸਾਰੇ ਉਹਨਾਂ ਦੀ ਆ ਗਈ। ਇਹ ਸਾਰੀ ਜ਼ਮੀਨ ਜੀ ਜਨਾਬ ਆਪਣਾ ਸਰਦਾਰ ਨਿਰਮਲ ਸਿੰਘ ਜੀ, ਇਹ ਸਾਰੀ ਜ਼ਮੀਨ ਤੁਹਾਡੇ ਬਜ਼ੁਰਗਾਂ ਦੀ ਹੋਇਆ ਕਰਦੀ ਸੀ 1947 ਤੋਂ ਪਹਿਲੇ। ਪਿੰਡ ਢਿੱਲੀ ਸਿਆਲਕੋਟ ਜ਼ਿਲ੍ਹੇ ਦਾ ਦੂਸਰਾ ਵੱਡਾ ਪਿੰਡ ਰਕਬੇ ਦੇ ਇਤਬਾਰ ਦੇ ਨਾਲ, ਅਗਰ ਅਸੀਂ ਗੱਲ ਕਰੀਏ। ਵਾਹ ਜੀ ਵਾਹ, ਵਾਹ ਜੀ। ਠੀਕ ਹੈ। ਤੇ ਪਹਿਲੇ ਨੰਬਰ ਤੇ ਕਿਹੜਾ ਪਿੰਡ ਆਂਦਾ ਜੀ ਰਕਬੇ ਦੇ ਲਿਹਾਜ਼ ਨਾਲ? ਸਹੀ ਵਾ ਦਾਦੂ ਹਲਵਾਲ ਹੱਲੋਵਾਲ ਪਹਿਲੇ ਨੰਬਰ ਤੇ ਆਂਦਾ। ਇੱਕ ਹੋਰ ਵੀ ਪਿੰਡ ਦੱਸਦੇ ਪਏ ਸਾਨੂੰ ਭਾਈ, ਦਾਦੂ ਦਾਊਦ ਕੋਈ ਬਾਰਡਰ ਦੇ ਕੰਢੇ ਜਾਈਏ। ਅੱਛਾ 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 ਅੱਛਾ। ਇਹ ਜੀ ਆਪਣਾ ਸਰਦਾਰ ਜੀ ਤੁਹਾਡਾ ਖੂਹ ਸੀ। ਠੀਕ ਹੈ ਜੀ। ਬਾਬਾ ਜੀ ਸੰਤ ਰਾਮ ਹੋਰਾਂ ਦਾ ਜਿਹੜਾ ਖੂਹ ਸੀ ਉਸ ਵੇਲੇ ਖੂਹ ਬੰਦ ਹੋ ਗਿਆ। ਕਿੰਨੀ ਦੇਰ ਹੋਈ ਪੂਰੇ ਇਹਨੂੰ ਪੂਰ ਛੜਿਆ?
8-9 ਸਾਲ ਹੋ ਗਏ ਜੀ ਹੋ ਗਏ ਨੇ ਪੂਰੇ ਕਿਤੇ ਆ 9-10 ਸਾਲ ਹੋ ਗਏ ਇਹ ਮੈਂ ਪਿਕਚਰਾਂ ਲੈ ਰਿਹਾ ਜੀ ਤੇਰੇ ਭਾਈ ਬਹੁਤ ਲਾਏ ਪਿਛਲੇ ਪਾਸੇ ਬੋਰਡ ਕਿੱਥੇ ਕਰਕੇ ਕਿੱਥੋਂ ਅੱਛਾ ਬੋਰਡ ਇੱਥੇ ਹੁੰਦਾ ਸੀ ਇੱਕ ਜਿਹੜੀ ਬੋੜੀ ਹੋਇਆ ਉਹਨਾਂ ਦੀ ਵੇਜ ਅਦਰ ਜਾ ਦੱਸਣੇ ਅੱਛਾ ਉਹ ਅੱਗੇ ਜਾ ਕੇ ਉਹ ਠੀਕ ਹੈ ਅੱਛਾ ਉਹ ਅੱਗੇ ਜੀ ਕਰ ਸਾਂਝਾਂ ਦੇ ਮਾਰੇ ਬੋੜੀ ਉਹਨੂੰ ਆਖਿਆ ਸਾਂਝਾਂ ਦੇ ਮਾਰੇ ਜਿਹੜੀ ਬੋੜੀ ਹੋਏ ਅੱਛਾ ਅੱਛਾ ਹੈ ਸਾਂਝਾਂ ਦੱਸ ਪੂਰੀਆਂ ਦੱਸਾਂਗੇ ਨਹੀਂ ਠੀਕ ਹੈ ਬਹੁਤ ਵਧੀਆ ਤੇ ਆ ਬਾਬਾ ਸਾਰੀ ਜ਼ਮੀਨ ਹੈ ਨਾ ਉਹ ਤੱਕ ਇੱਧਰ ਹੀ ਆ ਤੋੜੀਆਂ ਮੈਂ ਇੱਧਰ ਤੇਰੀ ਜ਼ਮੀਨ ਅੱਛਾ ਇੱਧਰ ਵੀ ਜ਼ਮੀਨ ਤੁਹਾਡੀ ਸੀ ਜੀ ਠੀਕ ਹੈ ਤੇ ਉਸ ਵੇਲੇ ਬਾਬਾ ਜੀ ਜਿਹੜੀ ਜ਼ਮੀਨ ਤੁਸੀਂ ਦੱਸਣ ਦੇ ਹੋ ਕਿਉਂਕਿ 1400 ਘੁਮਾ ਦੇ ਮਾਲਕ ਸਨ ਤੁਸੀਂ ਕਿਹਾ ਇਦੋਂ ਜ਼ਿਆਦਾ ਹੋ ਸਕਦੀ ਹੈ ਤੇ ਵੱਡੀ ਗੱਲ ਕਿ ਦੂਸਰਾ ਵੱਡਾ ਪਿੰਡ ਰਕਬੇ ਦੇ ਲਿਹਾਜ਼ ਨਾਲ ਜ਼ਿਲ੍ਹੇ ਸਿਆਲਕੋਟ ਦਾ ਹੁਣ ਤਾਂ ਖੈਰ ਨਾਰੋਵਾਲ ਚ ਆ ਗਿਆ ਵੇ ਤੇ ਸਾਰਾ ਵਗਦਾ ਸੀ ਕਿ ਬਰਾਨੀ ਸੀ ਰੱਖੜੀ ਸਾਰੀ ਰੱਖੜ ਕੋਈ ਨਹੀਂ ਸੀ ਅੱਛਾ ਸਾਰੀ ਸਾਰੀ ਵਗਦੀ ਸੀ ਕਿਹੜੀਆਂ ਫਸਲਾਂ ਹੁੰਦੀਆਂ ਸਨ ਉਸ ਵੇਲੇ ਕਣਕ ਵੀ ਤੇ ਮਸਰੇ ਚਣੇ ਜਾਉਂ ਅੱਛਾ ਬਾਜਰੇ ਮਕਾਈਆਂ ਅੱਛਾ ਵਾਹ ਜੀ ਵਾਹ ਠੀਕ ਹੈ ਚਲਿਏ ਜੀ ਹੁਣ ਆਪਾਂ ਉਧਰ ਬਹੁਤ ਜੀ ਨੇਨਾ ਨੇ ਉਹ ਅੱਗੇ ਸੀ ਉਹ ਪਰਾਂ ਰਹੀ ਗੱਲ ਇਹ ਬੋੜੀ ਦੀ ਫੋਟੋ ਲਾਣੇ ਪਿਆ ਜਿਹੜੀ ਸਾਈ ਗਹਿਣੇ ਸਾਈ ਦੇ ਬੂਹੇ ਕੇ ਸੀ ਦੀਪੇ ਸਾਈ ਦੇ ਸਾਂਝੇ ਮਾਰੇ ਜਿਹੜੀ ਬੋੜੀ ਆ ਬੋੜੀ ਹੈ ਉਹ ਬੋੜੀ ਤੇ ਉਹ ਗਹਿਣੇ ਸਾਈ ਹੋ ਰਹੀ ਸਨ ਦੀਪੇ ਸਾਈ ਹੋ ਰਹੀ ਉਹ ਇਹਨਾਂ ਦੇ ਡੇਰਾਂ ਡੱਲਿਆਂ ਦੇ ਕੰਮ ਕਾਜ ਕਰਦੇ ਆ ਜਰ ਹਾਂ ਆ ਜਗ੍ਹਾ ਹੋਣਾ ਦੀ ਨਾਲਵਾਲ ਆ ਸੁਬਾ ਪਰਾਂ ਹੋ ਜਾਏਗਾ ਨਾ ਆ ਸੁਬਾ ਨਾਲ ਆ ਜਿਹੜਾ ਲੱਭਣਾ ਟਿੱਬਾ ਜਿਹਾ ਇੱਧਰ ਉਸ ਤੋਂ ਪਰਾਂ ਹੋਵੇਗਾ ਨਾ ਤਾਂ ਤੁਹਾਨੂੰ ਸਿਆਲਕੋਟ ਦੀ ਲੋਕੇਸ਼ਨ ਆਏਗੀ ਠੀਕ ਚਲੋ ਜੀ ਆ ਜਾਓ ਜਿਹੜੀ ਸਾਂਝਾਂ ਦੇ ਮਾਰੇ ਬੋੜੀ ਸੀ ਉਹ ਇਹ ਵਾਲੀ ਇਹ ਜੀ ਉਹ ਬੋੜੀ ਜਿਹੜੀ ਸਾਈਆਂ ਦੇ ਮਹੱਲੇ ਸੀ ਬਾਬਾ ਗਹਿਣਾ ਤੇ ਬਾਬਾ ਦੀਪਾ ਉਹਨਾਂ ਦੇ ਘਰਾਂ ਦੇ ਕੋਲ ਹਨਾ ਠੀਕ ਹੈ ਇਹ ਬਾਬਾ ਛੱਪੜ ਸੀ ਕੀ ਜੀ ਯਾਰ ਪੈਦਲ ਹੁੰਦੇ ਨੇ ਕੰਮ ਹੈ ਹਾਂ ਪੈਦਲ ਹੁੰਦੇ ਨੇ ਕੰਮ ਮੋਟਰਸਾਈਕਲ ਨਹੀਂ ਹੁੰਦੇ ਅਸੀਂ ਹੁਣ ਜਾ ਰਹੇ ਹਾਂ ਪਿੰਡ ਚੜ੍ਹਦੇ ਪਾਸੇ ਹਨਾ ਆਪਾਂ ਆ ਗਏ ਸਾਹਿਬ ਤੋਂ ਚੜ੍ਹਦੇ ਲੈਂਦੀ ਸੈਰ ਚੜ੍ਹਦੇ ਫਾੜੋ ਹੋ ਗਏ ਆਹੋ ਪਿੰਡ ਢਿੱਲੀ ਜੀ ਜ਼ਿਲ੍ਹਾ ਨਾਰੋਵਾਲ ਉੱਥੋਂ ਲਾ ਕੇ ਨਾ ਅੱਛਾ ਆ ਸਾਰੀ ਦੇ ਲਈ ਮੈਂ ਬੱਲੇ ਇਹ ਗੱਲ ਸੁਣੋ ਬਾਬਾ ਜੀ ਉਹ ਜਿਹੜਾ ਪਿੱਛੇ ਸਾਈਡ ਤੇ ਹੈ ਬਾਬਾ ਜੀ ਉਹ ਪਿੱਛੇ ਜਿਹੜਾ ਦਰਵਾਜ਼ਾ ਲੱਗਾ ਵੇ ਲੱਕੜ ਦਾ ਉਹ ਕੋ ਪੁਰਾਣਾ ਦਰਵਾਜ਼ਾ ਕਿ ਇਹ ਨਾ ਹੁਣ ਲਾਇਆ ਅੱਛਾ ਉਸ ਦਰਵਾਜ਼ੇ ਤੋਂ ਲੈ ਕੇ ਕਿ ਹੱਥੋਂ ਨਿਕਲ ਕੇ ਲੈ ਕੰਨ ਉਹ ਦਵਾਈ ਦਾ ਕੰਨ ਨੇ ਅੱਛਾ ਇਹਦਾ ਬੜਾ ਬੜਾ ਇਹ ਪਾੜਸ਼ਾ ਜਿੱਥੇ ਲੱਗਾ ਵੇ ਇਹ ਪਾੜਸ਼ਾ ਦੀ ਸਾਰੀ ਦੇ ਲਈ ਉਹਨਾਂ ਨੇ ਸਾਰੀ ਹਵੇਲੀ ਸੀ ਆਪਣਾ ਬਾਬੇ ਸੰਤ ਰਾਮ ਵਾਲੀ ਹਨਾ ਠੀਕ ਹੈ ਉਹਦਾ ਅੱਛਾ ਕਿ ਬਹੁਤ ਲਗਾ ਆ ਕੇ ਕੋਈ ਆ ਖਰਾਕ ਹੈ ਅੱਛਾ ਇੱਥੇ ਖਰਾਸ ਹੈ ਅੱਛਾ ਆ ਗਈ ਆ ਦੇ ਤਾਂ ਬੜੀ ਪਨਾ ਵਾਹ ਜੀ ਵਾਹ। ਬੜਾ ਬੜੀ ਲੋਹੀ ਦਾ ਪਨਾ ਚੋਖੀ ਜੋ ਅੱਛਾ ਆਹ ਹਵੇਲੀ ਚੋਖੀ ਵੱਡੀ ਸੀ। ਬੱਲੇ ਬਾਬਾ ਜੀ ਦੱਸ ਰਹੇ ਨੇ ਜੀ ਵਿਗੇ ਚ ਹਵੇਲੀ ਸੀ ਤੇ ਮੈਂ ਇਸ ਜਗ੍ਹਾ ਨਾ ਜਦ ਸੀ ਲੈ ਰਿਹਾ ਨਾ ਇਸ ਜਗ੍ਹਾ ਖਰਾਸ ਸੀ ਠੀਕ ਹਾਂ ਠੀਕ ਹੋ ਅੱਛਾ ਕਰ ਦਵਾਰ ਲੈ ਲਿਆ ਅੱਛਾ ਠੀਕ ਤੇ ਘਰ ਫਿਰ ਕਿੱਥੇ ਹੋਇਆ ਕਾਲਾਂ ਦਾ ਉਹ ਅੱਗੇ ਵਾਲੇ ਘਰ ਵੀ ਉਹਨੇ ਹਨ ਸਾਰੇ ਘਰ ਇਹ ਵੀ ਘਰ ਹੋਣਾ ਅੱਛਾ ਉਹ ਤੇ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਹਨਾ ਇਹ ਬਾਅਦ ਬਣੇ ਸਾਰੇ ਠੀਕ ਉਹ ਘਰ ਵੇਖ ਲਈ ਉਹਨਾਂ ਨੇ ਕਿੱਥੇ ਕਰ ਗਏ ਸੀ ਆਹੋ ਘਰ ਦਾ ਦਰਵਾਜ਼ਾ ਕਿੱਥੇ ਕਰ ਗਏ ਉਹ ਜਿਹੜਾ ਅਸਲੀ ਘਰ ਦੇ ਨਿਸ਼ਾਨੀਆਂ ਦੱਸ ਆ ਜਾਂਦਾ ਹਾਂ ਅਸਲੀ ਘਰ ਜਿੱਥੇ ਉਹ ਮਤਲਬ ਅਸਲੀ ਦੀ ਮੁਰਾਦ ਬਾਬਾ ਜੀ ਦਾ ਕਹਿਣਾ ਕਿ ਇੱਥੇ ਦਰਵਾਜ਼ਾ ਹੋਇਆ ਕਰਦੇ ਜਿਸੇ ਘੋੜਾ ਬਣ ਜਾਂਦੇ ਹਨ ਉਹ ਜਰਾ ਸਾਫ ਨੇ ਉਹ ਘੋੜੀ ਵਾਲੀ ਹਾਂ ਉਹ ਖੁਰਲ ਵੀ ਇਹਨਾਂ ਦਾ ਉੱਥੇ ਪਿਆ ਸੀ ਉਹ ਵੇਖਿਆ ਤੁਸੀਂ ਖੁਰਲੀ ਕੋ ਘੋੜੀ ਦੀ ਹੁਣ ਤੇ ਨਹੀਂ ਨਾ ਕੋਈ ਉਹਨੇ ਰੱਖੀ ਦੀ ਜਗ੍ਹਾ ਦੱਸਾਂ ਜਿੱਥੇ ਘੋੜੀ ਬਣਦੇ ਉਹ ਜਗ੍ਹਾ ਦੱਸਿਆ
ਹੁੰਦਾ ਬਾਬਾ ਜੀ ਪਿੰਡ ਢਿੱਲੀ ਵਧਿਆ ਬੜਾ ਜਾਂ ਉਦਾਂ ਹੀ ਨਹੀਂ ਬੜਾ ਵਧੀਆ ਬੜਾ ਵਧਿਆ ਠੀਕ ਹੈ ਠੀਕ ਢਿੱਲੀ ਢਿੱਲੀ ਵਾਲੀ ਇਕੱਠੇ ਹੋ ਗਏ ਆਹ ਇਕੱਠੇ ਹੋ ਗਏ ਉਦੋਂ ਕਿੰਨਾ ਵਾਹ ਸੀ ਇਹਨਾਂ ਦੇ ਵਿੱਚ ਆਇਆ ਨਾ ਸੀ ਇਹ ਅੰਦਰ ਅੰਦਰ ਉਹ ਹੈ ਕਿ ਤੂੰ ਚੋਂ ਏਕੜ ਦਾ ਢਿੱਲਿਆਂ ਦਾ ਆ ਜਿਹੜੀ ਨਾ ਇੱਥੇ ਦੁਕਾਨ ਹੁੰਦੀ ਸੀ ਇੱਕ ਇੱਥੇ ਦੁਕਾਨ ਸਾਹਮਣੇ ਉੱਥੇ ਖਾਈ ਕਿਹੜਾ ਸੀ ਦੁਕਾਨਦਾਰ ਨਾਂ ਕੀ ਸੀ ਨਾ ਜਹਾਂ ਚੱਲ ਗਿਆ ਨਾਂ ਨਹੀਂ ਯਾਦ। ਬੰਮ ਮਸ਼ੀਨ ਦੀ ਬਾਮਨ ਝੂਰ ਸੀ ਅੱਛਾ ਅੱਛਾ ਕੋਈ ਨਹੀਂ ਇੱਥੇ ਖਲੋ ਕੇ ਫੋਟੋ ਲਾਓ ਹੁਣ ਅੱਛਾ। ਆਹ ਜਿਸਨੇ ਮੋਰੀ ਦੀ ਬੁਰੇ ਆ ਸਕਦੇ ਇੱਥੇ ਘੋੜਾ ਹੁੰਦਾ ਸੀ ਇਹ ਜੋ ਰਾਜਾ ਹੁੰਦਾ ਸੀ ਉਹ ਨਹੀਂ ਘਰ ਦੇ ਅਗਲੇ ਪਾਸੇ ਤੋਂ ਅੱਗੇ ਹੋ ਜਾਣਾ ਇਹ ਜਿੱਥੇ ਬੈਠਕ ਬਣੀ ਇੱਥੇ ਹੁੰਦਾ ਸੀ ਹੈ ਘੋੜੀ ਇੱਥੇ ਬੰਨਦੇ ਸੀ ਆਹ ਘੋੜੀ ਇੱਥੇ ਵੀ ਸੀ ਅੱਜ ਪੂਰੀ ਖਲੋਤੀ ਇੱਥੇ ਘੋੜਾ ਹੁੰਦਾ ਸੀ ਆਇਆ ਨਾ ਉਹ ਘਰ ਦੇ ਨਾਲ ਜਿੱਥੇ ਕੁੜੀ ਖਲੋਤੀ ਹੈ ਇੱਥੇ ਘੋੜਾ ਹੁੰਦਾ ਸੀ ਨਾ ਅੱਛਾ ਘੋੜੀ ਇਹ ਦਰਵਾਜ਼ੇ ਮਤਲਬ ਇਹ ਇਹਨਾਂ ਦੇ ਘਰ ਸਨ ਇਹ ਹਨਾ ਹੁਣ ਕੱਟੇ ਗਏ ਨੇ ਉਹਦੇ ਤੇ ਨਹੀਂ ਹੈ ਨਾ ਹੂੰ ਉਹਦੇ ਉਹ ਸਾਲ ਘਰ ਦਾ ਨਾ ਉਹ ਨਹੀਂ ਪਤਾ ਅੱਛਾ ਅੱਛਾ ਉਹਦੇ ਕਈ ਕਿੰਨੇ ਬਣ ਗਏ ਕੱਟੇ ਗਏ ਉਹਦੇ ਕਿੰਨੇ ਬਣ ਗਏ ਨੇ ਹੁਣ ਤਾਂ ਬੜੇ ਬਣ ਗਏ ਨਕਸ਼ਾ ਬਦਲ ਗਿਆ ਹੁਣ ਇਹ ਜਗ੍ਹਾ ਜੋ ਸੀ ਕਿ ਇੱਥੇ ਘੋੜਾ ਹੁੰਦਾ ਸੀ ਅੱਛਾ ਅੱਛਾ ਇਹ ਦਰਵਾਜ਼ੇ ਹਨ ਇਹ ਦਰਵਾਜ਼ੇ ਹੁੰਦੇ ਸਨ ਠੀਕ ਹੈ, ਠੀਕ ਹੈ। ਚੰਗੀਆਂ ਗੱਲ ਨਹੀਂ ਉਹ ਕਿਹੜੇ ਰੰਗ ਦੀ ਸੀ ਘੋੜੀ ਕੋ ਪਤਾ ਤੁਹਾਨੂੰ ਚੀਨੀ ਦੇ ਨਾਲ ਲਾਲ ਚੀਨੀ ਲਾਲ ਚੀਨੀ ਘੋੜੀ ਸੀ ਵਾਹ ਜੀ ਵਾਹ ਠੀਕ ਇਹ ਚੀਨੀ ਦੱਸਿਆ ਗਿਆ ਇਹ ਘੋੜੀ ਹੁੰਦੀ ਸੀ ਹਾਂ ਹਾਂ ਹਾਂਜੀ ਹਾਂਜੀ ਨੰਬਰਦਾਰ ਸੀ ਜੌਨ ਚੰਦ ਤੇ ਜਿਹੜਾ ਖਰਾਸ ਚਲਾਉਂਦਾ ਸੀ ਹਾਂ ਜਿਹੜਾ ਬਾਬਾ ਖਰਾਸ ਤੇ ਆਟਾ ਉਟਾ ਨਹੀਂ ਪੀਂਦਾ ਆਪੇ ਸੀ ਪੀਂਦੇ ਜੇ ਆਪਣੇ ਲੋਕਾਂ ਦੇ ਜਿਹੜਾ ਮਰਜ਼ੀ ਪਿਆ ਪੈਂਦਾ ਸੀ ਅੱਛਾ 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 ਉਸ ਖਰਾਸ ਤੇ ਕੋਈ ਬਾਬਾ ਇਲਮ ਬਾਬਾ ਹੁੰਦਾ ਰਾਮ ਦੇ ਪਿਆਹੀ ਉਹਦਾ ਅੱਛਾ ਬਾਬਾ ਰਾਮ ਦੇ ਪਿਆਹੀ ਉਹਦਾ ਉਹ ਤਰਖਾਨ ਸੀ ਅਜੇ ਦਾ ਡੇਢ ਕਿਲੋ ਦੁੱਧ ਰੱਖਦੀ ਪਾਣੀ ਉਹਦਾ ਠੀਕ ਠੀਕ ਚਲੇ ਚਲੀਏ ਹਾਈ ਠੀਕ ਹੈ ਠੀਕ 1.5 ਕਿਲੋ ਦੁੱਧ ਰੱਖਦੀ ਨਾ ਬਸ ਆ ਜਾਂਦਾ ਠੀਕ ਹੈ ਗਲੀ ਹੈ ਜੀ ਠੀਕ ਹੈ ਇਹ ਗਲੀਆਂ ਬਾਬਾ ਜੀ ਪੁਰਾਣੀਆਂ ਨੇ ਨਕਸ਼ਾ ਗਲੀਆਂ ਹੋ ਗਈਆਂ ਕੱਚੀਆਂ ਹੋ ਜਾਂਦੇ ਉਦੋਂ ਕੱਚੀਆਂ ਸੀ। ਉਹ ਕੱਚੀਆਂ ਹੈ ਇਹ ਗੰਦਾ ਪੁਰਾਣੀ ਹਾਂਜੀ ਆਹ ਘਰ ਉਹਨਾਂ ਨੇ ਦੱਸੀ ਕਿ ਅੱਲਾਹ ਦਾ ਚੌਕੀਦਾਰ ਹੈ ਜੀ ਕੋਈ ਅੱਲਾ ਰੱਖਾ ਚੌਕੀਦਾਰ ਅੱਛਾ ਪੂਰੇ ਦੱਸਾਂਗੇ ਅੱਲਾ ਰੱਖਾ ਚੌਕੀਦਾਰ ਉਹਦਾ ਘਰ ਸੀ ਉਸ ਵੇਲੇ ਚੌਕੀਦਾਰਾ ਦਿੰਦੇ ਸਨ ਕਿਆ ਬਾਤ ਸਾਰੇ ਦਿਖਾਣੇ ਉਹਨਾਂ ਨੂੰ ਪਤਾ ਲੱਗ ਗਿਆ ਬੱਤੀ ਜੀ ਵਸੇ ਕੋਠੇ ਜਿਹੜੇ ਉਹ ਸਾਡੇ ਕੋਲ ਹੋਈ ਹਾਂ ਅਸੀਂ ਆਏ ਸੀ ਕੋਠੇ ਤੋਂ ਸਾਡੇ ਸੀ ਕਿਉਂ ਜੀ ਸਹੀ ਗੱਲ ਹੈ ਨਾ ਬਾਕੀ ਸਹੀ ਸਨ ਉਹ ਜਗ੍ਹਾ ਵਿਖਾਈ ਮੈਂ ਮਕਾਨ ਬਾਅਦ ਕੱਟੇ ਗਏ ਹੋਣਗੇ ਮਸਲਾ ਨਹੀਂ ਸਾਰੇ ਘਰ ਅੱਜ ਨਾ ਘਰ ਨਾ ਖਾੜੇ ਉਹਨਾਂ ਦੇ ਪਰਾਂ ਤੋੜਿਆ ਉਹ ਲਾ ਕੇ ਹਾਂ ਤੇ ਜਦੋਂ ਸਿੱਖ ਲੋਕ ਆਪਣੇ ਘਰ ਛੱਡ ਕੇ ਗਏ ਨੇ ਉਹਦੇ ਤੋਂ ਬਾਅਦ ਜਿਹੜੇ 1947 ਤੋਂ ਬਾਅਦ ਜਿਹੜੀ ਸਾਡੀ ਉੱਥੇ ਮੁਸਲਿਮ ਬਰਾਦਰੀ ਲੁੱਟੀ ਕੁੱਟੀ ਆਈ ਆਪਣੇ ਘਰ ਬੂਏ ਲੁਟਾ ਕੇ ਉਹ ਆਈ ਮੇਵਾਤੀ ਬਰਾਦਰੀ ਜ਼ਿਲ੍ਹਾ ਗੁੜਗਾਉਂ ਇਸ ਤਰ੍ਹਾਂ ਹੀ ਜੀ ਜ਼ਿਲ੍ਹਾ ਗੁੜਗਾਉਂ ਸੀ ਜ਼ਿਲ੍ਹਾ ਗੁੜਗਾਵਾਂ ਤੇ ਤਹਿਸੀਲ 9 ਹੈ ਨਾ ਤਹਿਸੀਲ ਨੌ ਨਹੀਂ ਸੀ ਹਾਂ ਰਿਆਸਤ ਅਲਵਰ ਹਾਂ ਅਲਵਰ ਆਇਆ ਸੀ ਉਹ ਸੀ ਤੇ ਪਿੰਡ ਪਿੰਡ ਚ ਪਿਪਲੀ ਮਾਜਰਾ ਚੋਰ ਮਾਜਰਾ ਇਹ ਪਿੰਡ ਸਨ ਅੱਛਾ ਪਿਪਲੀ ਮਾਜਰਾ ਚੋਰ ਮਾਜਰਾ ਮਤਲਬ ਉਹਨਾਂ ਸਰਦਾਰਾਂ ਦੇ ਘਰਾਂ ਵਿੱਚ ਆ ਕੇ ਮੇਵਾਤੀ ਬਰਾਦਰੀ ਹਾਂ ਮੇਵਾਤੀ ਸਾਰੇ ਮੇਵਾਤੀ ਰੱਖੇ ਓਕੇ ਠੀਕ ਅੱਛਾ ਬਾਬਾ ਜੀ ਤੁਸੀਂ ਬਾਬਾ ਸੰਤਰਾਮ ਵੇਖਿਆ ਆਪਣੀ ਅੱਖੀ ਅੱਛਾ ਤੇ ਬਾਬਾ ਕਦ ਕਾਟ ਸੀ ਜਾਂ ਜਵਾਨ ਸੀ ਅੱਛਾ ਹੁਣ ਵਧੇਰਾ ਹੀ ਠੀਕ ਹੈ। ਦੇ ਰਹੇ ਮੰਡਾ ਤੇ ਨਹੀਂ ਨਾ ਠੀਕ ਹੈ ਪੱਗ ਬੰਨਦੇ ਸੀ ਅੱਛਾ ਠੀਕ ਹੈ ਹੋਰ ਕੋਈ ਉਹਨਾਂ ਦੇ ਬਾਰੇ ਕੋਈ ਗੱਲਬਾਤ ਕੋਈ ਤੁਹਾਨੂੰ ਯਾਦ ਹੋਵੇ ਉਹਦੇ ਸੰਤੇ ਇਹਨਾਂ ਪਤਾ ਵੀ ਸੰਤਰਾ ਬੰਦਾ ਚੰਗਾ ਸੀ ਅੱਛਾ ਮਿੱਟੀ ਦਾ ਤੇਲ ਲਿਆ ਕੇ ਤੇ ਖੰਡ ਲਿਆ ਕੇ ਤੇ ਸਾਡੇ ਮਹੱਲੇ ਲੈਂਦੇ ਪਾਸੇ ਉੱਥੇ ਲਿਆ ਕੇ ਕਰਵਾਣੇ ਦਿੰਦੇ ਹਨ ਅੱਛਾ ਬਾਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਰਾ ਕੁਝ ਇੰਨੀ ਵਡੇਰੀ ਉਮਰ ਦੇ ਵਿੱਚ ਸਾਨੂੰ ਫਿਰ ਕੇ ਵਿਖਾਇਆ ਇਹ ਸਬੂਤ ਹੈ ਉਹਨਾਂ ਲੋਕਾਂ ਦੇ ਨਾਲ ਬੜਾ ਅੱਛਾ ਸਲੂਕ ਸੀ ਤੁਹਾਡਾ ਉਹਨਾਂ ਦਾ ਤੁਹਾਡੇ ਨਾਲ ਸੀ ਤੁਹਾਡਾ ਉਹਨਾਂ ਦੇ ਨਾਲ ਸੀ ਹਾਂਜੀ ਇਹ ਇੱਕ ਪਿਆਰ ਹੈ ਮੁਹੱਬਤ ਹੈ ਨਾ ਤੁਸੀਂ ਇੰਨੀ ਵਡੇਰੀ ਉਮਰ ਦੇ ਫਿਰ ਕੇ ਹੋਇਆ ਕੋਈ ਜਿਹੜੇ ਕਹਿੰਦੇ ਕੋਈ ਪਰਚੇ ਜੀ ਮਿਲਣ ਨਹੀਂ ਆਇਆ ਕੋਈ ਹਾਂ ਕੋਈ ਜੀ ਮਿਲਣ ਨਹੀਂ ਆਇਆ ਕੋਈ ਨਹੀਂ ਆਇਆ ਠੀਕ ਹੈ ਤੇ ਉਹਨਾਂ ਵਾਸਤੇ ਕੋਈ ਸੁਨੇਹਾ ਦਵੋ ਸਲਾਮ ਦੁਆ ਆਪਣਾ ਜੀ। ਸ਼ਰਾਬ ਦਾ ਜੀ ਉਹਨਾਂ ਅੱਛਾ ਠੀਕ ਉਹ ਆਣਗੇ ਪਿੰਡ ਵੇਖਣ ਹਾਂ ਆਣਗੇ ਹਾਂ ਉਹ ਕਹਿੰਦੇ ਪਹਿਲੇ ਪਤਾ ਤੇ ਕਰੋ ਕੋਈ ਬੰਦਾ ਹੈ ਉਸ ਵੇਲੇ ਦਾ ਹੁਣ ਆਣਗੇ ਇਹਨਾਂ ਨੂੰ ਨਾ ਖੁਸ਼ੀ ਹੋਈ ਬਣਾਗਾ ਆਗੇ ਬੜੇ ਦੱਸਣਾ ਨਾ ਨੇ ਉਹਦਾ ਨਾ ਸ਼ਾਇਦ ਆਹਲੇ ਗਾੜੇ ਪਏ ਨੇ ਨਾ ਨੇ ਅਸੀਂ ਹੋਈਏ
ਮੁੰਡੇ ਦਾ ਨਾਲ ਵਾਲੇ ਨਹੀਂ ਉਸ ਵਕਤ ਦੀ ਗੱਲ ਹੈ ਜਿਹੜੇ ਤੁਹਾਨੂੰ ਮਿਲਣ ਬੰਦੇ ਵੇਖਣਾ ਉਹਨਾਂ ਨੇ ਉਹਨਾਂ ਨੇ ਵੇਖਣਾ ਹਾਂਜੀ ਹਾਂਜੀ ਕੋਈ ਗੱਲਬਾਤ ਪੁੱਛਣੀ ਤੁਹਾਡੇ ਤੋਂ ਗੱਲਾਂ ਪੁੱਛਣਗੇ ਆਪਣੇ ਬਾਬਿਆਂ ਦੀਆਂ ਹਨਾ ਕਿੱਥੇ ਸਾਡਾ ਘਰ ਸੀ ਕਿੱਥੇ ਖਰਾਸ ਸੀ ਸ਼ਰੀਮ ਦਾ ਬੂਟਾ ਕਿੱਥੇ ਕਰਕੇ ਸੀ ਆਪਣਾ ਸਾਰੀਆਂ ਚੀਜ਼ਾਂ ਬਾਕੀ ਤੁਸੀਂ ਦੱਸਿਆ ਇਹ ਜੀ ਹੁਣ ਸ਼ਾਮ ਹੋ ਗਈ ਅਸੀਂ ਸਵੇਰ ਇੱਕ ਦੇ ਹੁੰਦਾ ਇੱਕ ਪਰ ਇੱਕ ਹੁੰਦਾ ਭਗਤ ਸਿੰਘ ਖੋਰਾ ਭਗਤ ਸਿੰਘ ਖੁਆਰਾ ਇਹਨੇ ਖੋਰੇ ਖੋਰੇ ਦੇ ਸਿੱਖ ਦੀ ਸਿੱਖ ਸੀ ਅੱਛਾ ਭਗਤ ਸਿੰਘ ਦੇ ਨਾਲ ਹੂੰ ਤੇ ਉਹ ਜਦੋਂ ਵਿਸਾਖੀ ਹੁੰਦੀ ਸੀ ਨਾ ਹਾਂਜੀ ਵਿਸਾਖੀ ਹੁੰਦੀ ਨਾ ਵਿਸਾਖੀ ਅੱਛਾ ਤੇ ਉਹਨੇ ਕੋਲੇ ਚਾਰੇ ਚੌਕੀਦਾਰ ਨੂੰ ਕੋਠੇ ਚਾੜ ਦੇਣਾ ਅੱਛਾ ਚਾਹੇ ਰਾਜ ਕਰਦੇ ਵੀ ਜਿਹੜੇ ਕਿ ਹੋ ਚਾਹੀਦਾ ਕਿ ਮਿੱਠਾ ਚਾਹੀਦਾ ਜਿੰਨਾ ਜਿਹੜੀ ਚੀਜ਼ ਚਾਹੀਦੀ ਲੈ ਜਾ ਕੇ ਵਿਸਾਖੀ ਲੈ ਆ ਜਾਏ ਕਿ ਅੱਛਾ ਅੱਛਾ ਤੇ ਵਿਸਾਖੀ ਕਿੱਥੇ ਲੱਗਦੀ ਸੀ ਇਸ ਇਲਾਕੇ 'ਚ ਉਹ ਦਾਤਿਆਂ ਦੇ ਪਾਸੇ ਪਾਸੇ ਦਾਤੇਵਾਲ ਦੇ ਪਰਲੇ ਪਾਸੇ ਚੰਗੀ ਚੰਗੀ ਹੈ ਚੰਗੀ ਭਾਰੀ ਬਾਬਾ ਇਕੱਠ ਹੁੰਦਾ ਸੀ ਪਿੰਡਾਂ ਬੜੇ ਦਾ ਬੜੀ ਦੁਨੀਆ ਹੁੰਦੀ ਹੈ ਠੀਕ ਹੈ ਤੇ ਬਾਬਾ ਜੀ ਉਹਨਾਂ ਦਾ ਗੁਰਦੁਆਰਾ ਵੀ ਆ ਸੀ ਇੱਥੇ ਆਹੋ ਜਦੋਂ ਬੈਠੇ ਆ ਨਾ ਏਰੀਏ ਹਾਂ, ਹਾਂ। ਉੱਥੇ ਗੁਰਦੁਆਰਾ ਸੀ ਉੱਥੇ ਹੀ ਉਹ ਉੱਥੇ ਗੁਰਦੁਆਰਾ ਉੱਥੇ ਇਬਾਦਤ ਬੂਦ ਕਰ ਲੈਂਦੇ ਸਨ ਇਧਰਲੇ ਮਹੱਲੇ ਵੀ ਉੱਥੇ ਉੱਥੇ ਕੋਈ ਗੁਰਦੁਆਰਾ ਸੀ ਤੁਰ ਜਾਂਦੇ ਸਨ ਕੋਈ ਰੋਦਾ ਹੈ ਅੱਛਾ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਇਸ ਮਹੱਲੇ ਦੇ ਜਿਹੜੇ ਸਰਦਾਰ ਸਨ ਪਿੰਡ ਚੜ੍ਹਦੇ ਪਾਸੇ ਦੇ ਢਿੱਲੀ ਦੇ ਹਾਂ। ਤੇ ਲਹਿੰਦੇ ਪਾਸੇ ਦੇ ਇਹਨਾਂ ਦਾ ਆਪਸ ਚ ਸਲੂਕ ਵਧੀਆ ਸੀ ਸਲੂਕ ਸਿੱਖਾਂ ਦਾ ਆਪਸ ਚ ਸਲੂਕ ਸੀ। ਸਲੂਕ ਸੀ ਠੀਕ ਕਿਸੇ ਕਿਸਮ ਦੀ ਕੋਈ ਲੜਾਈ ਕੋਈ ਨਹੀਂ ਸੀ ਪਰੇਸ਼ਾਨੀ ਨਹੀਂ ਸੀ ਅੱਛਾ 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 ਵਧੀਆ ਰਹਿੰਦੇ ਪਏ ਸੀ ਠੀਕ ਹੋ ਗਿਆ ਠੀਕ ਹੋ ਗਿਆ ਚਲੋ ਸਹੀ ਹੈ ਤੇ ਹੋਰ ਕੋਈ ਮਸ਼ਹੂਰ ਮੇਲਾ ਇੱਥੇ ਕੋ ਹੋਰ ਲੱਗਦਾ ਬਾਬਾ ਗੁਰੂ ਸਾਹਿਬ ਦੇ ਮੇਲਾ ਹੁੰਦਾ ਵੱਡਾ ਮੈਂ ਬੜੀ ਮਸ਼ਹੂਰ ਮੰਡੀ ਸੀ ਉਹ ਜੀ ਮੰਡੀ 8 ਦਿਨ ਲੈਂਦੇ ਸੀ ਇਸ ਤਰ੍ਹਾਂ ਇਸ ਤਰ੍ਹਾਂ ਹੀ। ਚਲੋ ਹੁਣ ਸਹੀ ਮੰਡੀਆਂ ਹੁਣ ਘਰ ਘਰ ਮੰਡੀਆਂ ਨੇ ਹੁਣ ਕਿਹੜਾ ਮੰਡੀਆਂ ਵੇਚਦਾ ਫਿਰਦਾ ਠੀਕ 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 ਹੈ ਫਿਰ ਹਾਂ ਓਕੇ ਜੀ ਬੜੀ ਮਿਹਰਬਾਨੀ ਬਾਬਾ ਜੀ ਬਹੁਤ ਸ਼ੁਕਰੀਆ